ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 18 जनवरी 2021 5 माघ नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਗੱਲਬਾਤ ਕਰਾਂਗੇ ਵਿਊਅਰ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਮਰੀਕਾ ਵਿੱਚ ਡਾਕਟਰ ਮਾਰਟਨ ਲੂਥਰ ਕਿੰਗ ਦੀ ਜਿਹੜੀ ਯਾਦ ਨੂੰ ਸਮਰਪਿਤ ਜਿਹੜਾ ਅੱਜ ਦਾ ਦਿਨ ਹੈ ਉਹ ਮਨਾਇਆ ਜਾ ਰਿਹਾ ਔਰ ਮਾਰਟਨ ਲੂਥਰ ਕਿੰਗ ਨੇ ਅਮਰੀਕਾ ਦੇ ਕਾਲਿਆਂ ਨੂੰ ਬਰਾਬਰੀ ਦੇ ਜਿਹੜੇ ਹੱਕ ਦਿਵਾਉਣ ਲਈ ਜਦੋਜਹਿਦ ਕੀਤੀ ਸੀ। ਸੋ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਹੈ ਉਹ ਵੀ ਮਿਲਿਆ ਔਰ ਉਹਨਾਂ ਦੀ ਜਿਹੜੀ 28 ਅਗਸਤ 1963 ਨੂੰ ਵਾਸ਼ਿੰਗਟਨ DC ਦੇ ਵਿੱਚ ਕੀਤੀ ਗਈ ਤਕਰੀਰ ਇੱਕ ਇਤਿਹਾਸਕ ਦਸਤਾਵੇਜ਼ ਹੈ। ਸੋ ਇਸ ਤਕਰੀਰ ਦਾ ਨਾਂ ਸੀ ਆਈ ਹੈਵ ਏ ਡ੍ਰੀਮ। ਸੋ 4 ਅਪ੍ਰੈਲ 1968 ਨੂੰ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ। ਉਦੋਂ ਉਹ ਸਿਰਫ ਜਿਹੜੇ 39 ਸਾਲ ਦੇ ਹੀ ਸਨ। ਸੋ ਵਿਊਅਰਸ ਉਹਨਾਂ ਦੀ ਯਾਦ ਵਿੱਚ 18 ਜਨਵਰੀ ਨੂੰ ਫੈਡਰਲ ਜਿਹੜਾ ਹੌਲੀਡੇ ਹੁੰਦਾ ਹੈ। ਸੋ ਠੀਕ 2 ਦਿਨ ਬਾਅਦ ਜੋ ਬਾਈਡਨ ਤੇ ਕਮਲਾ ਹੈਰਿਸ ਦੀ ਓਥ ਟੇਕਿੰਗ ਸੈਰਾਮਨੀ ਵੀ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਦੇ ਜਿਹੜੇ ਹਾਲਾਤ ਨੇ ਉਹ ਮਾਰਟਨ ਲੂਥਰ ਕਿੰਗ ਤੋਂ ਪਹਿਲਾਂ ਸੀ। ਜੋ ਜਿਹੜੇ ਹਾਲਾਤ ਸਨ ਉਹ ਅੱਜ ਵੀ ਉਹੀ ਹਨ। ਸੋ ਅੱਜ ਅਮਰੀਕਨ ਜਿਹੜੀ ਸੁਸਾਇਟੀ ਪੂਰੀ ਤਰ੍ਹਾਂ ਵੰਡੀ ਹੋਈ ਹੈ ਅਤੇ ਅਮਰੀਕਨ ਆਕਾਸ਼ ਤੇ ਜਿਹੜੇ ਨੇ ਹਿੰਸਾ ਦੇ ਬੱਦਲ ਨੇ ਉਹ ਚਾਰੇ ਪਾਸੇ ਛਾਏ ਹੋਏ ਨੇ। ਸੋ ਅੱਜ ਅਸੀਂ ਮਾਰਟਨ ਲੂਥਰ ਕਿੰਗ ਦੀ ਆਈ ਹੈਵ ਏ ਡ੍ਰੀਮ ਸਪੀਚ ਅਤੇ ਅਜੋਕੇ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਵੀਕਐਂਡ ਵੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਤੋਂ ਪਹਿਲਾਂ ਪੁੱਛਦੇ ਹਾਂ ਔਰ ਬਾਅਦ ਵਿੱਚ ਇਸ ਇਸ਼ੂ ਦੇ ਉੱਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਤੁਹਾਡੇ ਕੋਲ ਆਪਾਂ ਤੁਹਾਡਾ ਵੀਕਐਂਡ ਪੁੱਛਦੇ ਹਾਂ, ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਦੇਖੋ ਅੱਜ ਸਪੈਸ਼ਲ ਦਿਨ ਹੈ, ਫੈਡਰਲ ਹੌਲੀਡੇ ਹੈ, ਜੀ ਅਮਰੀਕਾ ਬੰਦ ਹੈ, ਸਾਰੀਆਂ ਸਰਕਾਰੀ ਇੰਸਟੀਟਿਊਸ਼ਨਸ। ਬਿਲਕੁਲ। ਪਰ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਹੈ ਬਹੁਤ ਮਿਸ ਕਰਦੇ ਹਾਂ। ਜੀ ਵੀਕਐਂਡ ਵੀ ਸਾਡਾ ਬਿਜ਼ੀ ਸੀ ਔਰ ਜੋ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕਿਸਾਨੀ ਲਹਿਰ ਦੇ ਹਵਾਲੇ ਨਾਲ ਹੈ ਅਸੀਂ ਉਸ ਦੇ ਵਿੱਚ ਜਿਹੜਾ ਹਰ ਪਲ ਜਿਹੜਾ ਉਸ ਨਾਲ ਜੁੜੇ ਹੋਏ ਆ। ਦਿਲ ਦੀ ਧੜਕਣ ਉੱਥੇ ਹੈ ਔਰ ਜ਼ਾਹਰ ਹੈ ਕਿ ਦੁਨੀਆ ਜਦੋਂ ਕਿ ਇੱਕ ਵਰਲਡ ਇਜ਼ ਏ ਗਲੋਬਲ ਵਿਲੇਜ ਇਹ ਗੱਲ ਕਹੀ ਜਾਂਦੀ ਹੈ ਤੇ ਫਿਰ ਇੱਕਦਮ ਇਸ ਪਿੰਡ ਦਾ ਪਾਸਟ, ਇਸ ਦਾ ਅੱਜ ਵਰਤਮਾਨ ਔਰ ਇਸ ਦਾ ਮੁਸਤਕਬਲ, ਇਸ ਦਾ ਭਵਿੱਖ, ਇਹ ਤਿੰਨੋਂ ਹੀ ਚੀਜ਼ਾਂ ਜੁੜੀਆਂ ਹੋਈਆਂ ਨੇ। ਬਹੁਤ ਵਾਰ ਪਾਸਟ ਰਿਪੀਟ ਹੁੰਦਾ ਜੇ ਅਸੀਂ ਮੌਜੂਦਾ ਦੌਰ ਦੇ ਵਿੱਚ ਜਾਂ ਵਰਤਮਾਨ ਦੇ ਵਿੱਚ ਜਾਂ ਕਰੰਟ ਪੀਰੀਅਡ ਦੇ ਵਿੱਚ ਪਾਸਟ ਤੋਂ ਸਬਕ ਨਾ ਸਿੱਖੀਏ ਤੇ ਜੋ ਕੁਝ ਫਿਰ ਅਸੀਂ ਅੱਜ ਕਰ ਰਹੇ ਹੁੰਦੇ ਆ ਇਹੀ ਸਾਡਾ ਮੁਸਤਕਬਲ ਬਣਦਾ। ਇਹ ਨਿੱਜੀ ਇੰਡੀਵਿਜੂਅਲ ਜਾਂ ਸ਼ਖਸੀ ਜ਼ਿੰਦਗੀਆਂ ਦੇ ਵਿੱਚ ਵੀ ਹਕੀਕਤ ਹੈ, ਕੌਮਾਂ ਦੀ ਜ਼ਿੰਦਗੀਆਂ ਦੇ ਵਿੱਚ ਵੀ ਹਕੀਕਤ ਹੈ ਔਰ ਜਦੋਂ ਅਸੀਂ ਸਾਰੇ ਹੀ ਸਮੁੱਚੇ ਮਾਸ਼ਰੇ ਦੀ ਗੱਲ ਕਰਦੇ ਹਾਂ, ਸਾਰੇ ਪਲੈਨਟ ਦੇ ਲੋਕਾਂ ਦੀ ਗੱਲ ਕਰਦੇ ਹਾਂ, ਉਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਪਹਿਲੀ ਸੰਸਾਰ ਜੰਗ 1914 ਤੋਂ 1918 ਤੱਕ
ਉਸ ਤੋਂ ਸਬਕ ਸਿੱਖੇ ਹੁੰਦੇ ਬਿਲਕੁਲ ਤੇ ਫਿਰ ਉਸ ਤੋਂ ਵੀ ਮਾਰੂ ਜੰਗ, ਦੂਸਰੀ ਸੰਸਾਰ ਜੰਗ ਜਿਹੜੀ 1939 ਤੋਂ 1945 ਤੱਕ ਚੱਲੀ, ਜਿਹਨੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਹੜੱਪ ਲਈਆਂ ਔਰ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਜ਼ਹਿਰੀਲੀ ਐਟਮ ਬੰਬ ਦੀ ਵਰਤੋਂ ਕੀਤੀ ਗਈ। ਸੋ ਉਸ ਤੋਂ ਬਾਅਦ ਵੀ ਇਹ ਨਹੀਂ ਲੱਗਾ, ਬੇਸ਼ੱਕ ਦੁਨੀਆ ਨੇ ਸਿਰ ਜੋੜਿਆ, ਨੈਵਰ ਅਗੇਨ ਦਾ ਨਾਰਾ ਵੀ ਆਇਆ, ਯੂਨਾਈਟਿਡ ਨੇਸ਼ਨਸ ਵੀ ਹੋਂਦ ਦੇ ਵਿੱਚ ਆਈ ਔਰ ਜਿਨੀਵਾ ਪ੍ਰੋਟੋਕੋਲ ਵੀ ਬਣੇ। ਔਰ ਉਸ ਸਾਰੇ ਪੀਰੀਅਡ ਤੋਂ ਬਾਅਦ ਹੀ ਜਦੋਂ ਅਸੀਂ ਅੱਜ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਗੱਲ ਕਰਾਂਗੇ, ਜਿਹੜੀਆਂ ਤਬਦੀਲੀਆਂ 1950 ਤੋਂ 1960 ਤੱਕ ਪਹੁੰਚੀਆਂ, ਇਹਨਾਂ 'ਚ ਵੀ ਬਹੁਤ ਵੱਡਾ ਜਿਹੜਾ ਦੂਸਰਾ ਜਿਹਨੂੰ ਜੰਗੇ ਅਜ਼ੀਮ ਕਹਿੰਦੇ ਨੇ ਜਾਂ ਸੈਕੰਡ ਵਰਲਡ ਵਾਰ ਦਾ ਰੋਲ ਸੀ, ਕਿਉਂਕਿ ਸੈਕੰਡ ਵਰਲਡ ਵਾਰ ਦਾ ਆਧਾਰ ਵੀ ਉਹੀ ਆਈਡੀਓਲੋਜੀ ਨਾਜ਼ੀਆਂ ਦੀ, ਰੇਸਿਜ਼ਮ, ਜਿਹੜੀ ਅਮਰੀਕਾ ਦੇ ਵਿੱਚ ਬੇਸ਼ੱਕ ਅਮਰੀਕਾ ਦੀ ਫਾਊਂਡੇਸ਼ਨ ਨੂੰ ਤਾਂ ਕੋਲੰਬਸ ਦੀ ਆਮਦ ਨਾਲ ਜੋੜਿਆ ਜਾਂਦਾ ਹੈ, 1992 ਨਾਲ ਜੋੜਿਆ, ਜਿਹੜਾ 1492 ਨਾਲ ਜੋੜਿਆ ਜਾਂਦਾ, ਪਰ ਉਸ ਤੋਂ ਪਹਿਲਾਂ ਵੀ ਤਾਂ ਇੱਥੇ ਧਰਤੀ ਤੇ ਲੋਕ ਵਸਦੇ ਸਨ, ਨੇਟਿਵ ਅਮਰੀਕਨਸ, ਔਰ ਜਿਹੜੀ ਪਰਸੀਕਿਊਸ਼ਨ ਦਾ ਜਾਂ ਉਹਨਾਂ ਨਾਲ ਸਲੂਕ ਦਾ ਦੌਰ ਹੈ, ਉਸ ਦਾ ਇੱਕ ਆਪਣਾ ਦੁਖਦ ਇਤਿਹਾਸ ਹੈ। ਪਰ ਜੇ ਅਸੀਂ ਜਿਹੜੇ ਪਿਲਗ੍ਰਿਮ ਮੇਫਲਾਵਰ ਜਹਾਜ਼ ਦੇ ਵਿੱਚ ਇੰਗਲੈਂਡ ਤੋਂ ਜਾਂ ਉਸ ਵੇਲੇ ਯੂਕੇ ਤੋਂ ਰਿਲੀਜੀਅਸ ਪਰਸੀਕਿਊਸ਼ਨ ਕਰਕੇ ਆਏ, ਇੱਥੇ ਜਦੋਂ ਉਹ ਐਸਟੈਬਲਿਸ਼ ਹੋ ਗਏ ਤੇ ਉਹਨਾਂ ਨੇ ਫਿਰ ਕਿਵੇਂ ਅੱਗੋਂ ਉਸ ਕਿਸਮ ਦਾ ਹੀ ਜਿਹੜਾ ਇੱਕ ਸਲੇਵਰੀ ਦਾ ਦੌਰ ਚਲਾਇਆ ਔਰ ਕਿਵੇਂ ਇੱਕ ਸਟੇਜ ਦੇ ਉੱਤੇ ਆਲਮੋਸਟ 1/5 ਆਬਾਦੀ ਅਮਰੀਕਾ ਦੀ ਜਿਹੜੀ ਆ ਉਹ ਸਲੇਵਸ ਦੀ ਸੀ, ਗੁਲਾਮਾਂ ਦੀ ਸੀ। ਗੁਲਾਮ ਜਿਹੜੇ ਨੇ ਉਹ ਆਲਮੋਸਟ ਸਾਰੇ ਹੀ ਅਫਰੀਕਾ 'ਚੋਂ ਜਿਵੇਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਲਿਆਂਦੇ ਜਾਂਦੇ ਸੀ, ਚੇਨਾਂ ਦੇ ਵਿੱਚ ਨੂੜ ਕੇ। ਔਰ ਅੱਜ ਤਾਂ ਇਸ 'ਤੇ ਬਹੁਤ ਸਾਰੀਆਂ ਫਿਲਮਾਂ ਨੇ ਕਿ ਇਵੇਂ ਹੁੰਦਾ ਸੀ ਕਿ ਜੇ ਜਹਾਜ਼ ਦੇ ਵਿੱਚ, ਔਰ ਉਹਨਾਂ ਦੀ ਨਿਲਾਮੀ ਹੁੰਦੀ ਸੀ, ਉਹ ਸਲੇਵ ਟ੍ਰੇਡ ਸੀ। ਸਲੇਵ ਟ੍ਰੇਡ 'ਚ ਵੱਡਾ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਲੱਖਾਂ ਕਿਸਾਨ ਜੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ ਔਰ ਜੇ ਸਾਰੀ ਸਟਰਗਲ ਦਾ ਪਿਛੋਕੜ ਮੋਦੀ ਜਾਂ ਅਮਿਤ ਸ਼ਾਹ, ਇਹ ਤਾਂ ਮਾਸਕ ਨੇ, ਚਿਹਰੇ ਨੇ, ਇਹਨਾਂ ਦੇ ਪਿੱਛੇ ਉਹੀ ਅਡਾਨੀ, ਅਬਾਨੀ, ਪਤੰਜਲੀ ਬੈਠੇ ਹੋਏ ਨੇ ਜਿਹੜੇ ਮਨੀ ਮੇਕਿੰਗ ਦੀ ਗਰੀਡ ਦੇ ਵਿੱਚ ਤੁਹਾਨੂੰ ਕੋਈ ਇਨਸਾਨੀ ਪੀੜ ਜਾਂ ਇਨਸਾਨੀ ਦੁੱਖ ਦਾ ਅਹਿਸਾਸ ਨਹੀਂ ਹੁੰਦਾ। ਅੱਜ ਇਹ ਕਿਸਾਨਾਂ ਦਾ ਖੂਨ ਪੀਣ ਦੀ ਲਾਈਨ ਜਾਂ ਓਵਰਆਲ ਜਿਹੜਾ ਕਾਰਪੋਰੇਟ ਮਾਡਲ ਹੈ ਦੁਨੀਆ ਦਾ, ਜਿਹਦੇ 'ਚ ਕੋਈ ਦਇਆ ਨਾਂ ਦੀ, ਰਹਿਮ ਨਾਂ ਦੀ ਚੀਜ਼ ਨਹੀਂ ਹੁੰਦੀ। ਔਰ ਅੱਜ ਬੇਸ਼ੱਕ ਜਿਹੜੇ ਸਾਡੇ ਬੱਚੀਆਂ ਨੇ ਜਦੋਂ ਪੜ੍ਹਦੇ ਨੇ, ਅੱਛਾ ਇਸ ਤਰ੍ਹਾਂ ਸੀ, ਉਹਨਾਂ ਨੂੰ ਬੰਦਿਆਂ ਨੂੰ ਨਿਲਾਮ ਕੀਤਾ ਜਾਂਦਾ ਸੀ ਔਰ ਉਹਨਾਂ ਨੂੰ ਲਿਆਂਦਾ ਕਿਵੇਂ ਜਾਂਦਾ ਸੀ। ਤੁਸੀਂ ਜਦੋਂ ਉਹ ਅੱਜ ਫਿਲਮਾਂ ਵੀ ਦੇਖਦੇ ਹੋ ਕਿ ਭਾਈ ਜਦੋਂ ਉਹ ਸਮੁੰਦਰੀ ਜਹਾਜ਼ ਜਿਹੜੇ ਨੇ ਸਮੁੰਦਰ 'ਚ ਚੱਲ ਰਹੇ ਹੁੰਦੇ ਸੀ, ਉਹਨਾਂ ਦੇ ਪਿੱਛੇ ਨਾਲ ਵੱਡੀਆਂ ਮੱਛੀਆਂ ਵੀ ਤੁਰ ਰਹੀਆਂ ਹੁੰਦੀਆਂ ਸੀ, ਕਿਉਂਕਿ ਜਿਹੜਾ ਵੀ ਜਹਾਜ਼ ਦੇ ਵਿੱਚ ਕੋਈ ਬਿਮਾਰ ਹੋਇਆ, ਕੋਈ ਤਕਲੀਫ ਹੋਈ, ਉਹਦਾ ਕੋਈ ਇਲਾਜ ਨਹੀਂ ਸੀ, ਉਹਨੂੰ ਸਮੁੰਦਰ 'ਚ ਸੁੱਟ ਦਿੰਦੇ ਸੀ। ਔਰ ਕਈ ਵਾਰ ਜਿਹੜਾ ਆਲਮੋਸਟ 1/5 ਜਾਂ 1/6 ਜਿਹੜੇ ਲੋਕ ਨੇ ਉਹ ਰਾਹ ਦੇ ਵਿੱਚ ਹੀ, ਕਿਉਂਕਿ ਸਮੁੰਦਰੀ ਜਹਾਜ਼ਾਂ ਦਾ ਲੰਬਾ ਸਫ਼ਰ ਅਫਰੀਕਾ ਤੋਂ ਤੁਰੇ ਔਰ ਅਮਰੀਕਾ ਤੱਕ ਪਹੁੰਚਣਾ, ਔਰ ਇੱਥੇ ਪਹੁੰਚਣ ਤੋਂ ਬਾਅਦ ਜਿਹੜਾ ਅੱਜ ਸਾਊਥ ਅਮਰੀਕਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਜਿੱਥੇ ਅੱਜ ਵੀ ਜਿਹਨੂੰ ਬਾਈਬਲ ਬੈਲਟ ਕਿਹਾ ਜਾਂਦਾ, ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਮਜ਼ਹਬ ਦੇ ਨਾਂ 'ਤੇ ਕੀ ਜ਼ੁਲਮ ਅਸੀਂ ਨਹੀਂ ਕੀਤੇ ਹੋਏ ਇਸ ਇਨਸਾਨੀ ਜ਼ਾਤ ਨੇ, ਕਿ ਬਾਈਬਲ ਜਿਸ ਦੇ ਵਿੱਚ ਜੇ ਤੁਸੀਂ ਅੱਜ ਵੀ ਜੀਸਸ ਦੇ ਇਮੇਜਸ ਦੇਖਦੇ ਹੋ, ਉਹ ਤਾਂ ਰਹਿਮ ਦੀ ਗੱਲ, ਹੱਥ ਉੱਪਰ ਨੂੰ ਚੁੱਕੇ ਹੋਏ ਨੇ, ਰੱਬ ਨੂੰ ਜਿਹੜਾ ਉਹ ਪਿਆਰ ਦਾ ਦੂਸਰਾ ਨਾਂ ਹੀ ਰੱਬ ਦੱਸਿਆ ਹੋਇਆ। ਪਰ ਤੁਸੀਂ ਅੰਦਾਜ਼ਾ ਲਾਓ ਕਿ ਉਹੀ ਬਾਈਬਲ ਬੈਲਟ, ਉਹੀ ਸਾਊਥ ਦੀਆਂ ਸਟੇਟਾਂ, ਉਹੀ ਜਿੱਥੇ ਕਿ ਸਲੇਵਰੀ ਵਰਸਟ ਫਾਰਮ 'ਚ ਸੀ, ਇਸ ਫਾਰਮ ਤੱਕ ਕਿ ਜੇ ਉਹਨੂੰ ਚੈਲੰਜ ਕੀਤਾ ਕਿ ਭਾਈ ਇਹਨੂੰ ਖਤਮ ਕਰਨਾ ਹੈ, ਪ੍ਰੋਕਲੇਮੇਸ਼ਨ ਲਿਆਂਦੀ ਅਬਰਾਹਿਮ ਲਿੰਕਨ ਨੇ, ਕਿਵੇਂ ਅਮਰੀਕਾ ਦੇ ਵਿੱਚ ਇੱਕ ਸਿਵਲ ਵਾਰ ਹੋਈ ਜਿਹਦੇ 'ਚ ਭਰਾ ਨੇ ਭਰਾ ਨੂੰ ਮਾਰਿਆ ਕਿਉਂਕਿ ਦੂਸਰਾ ਚਾਹੁੰਦਾ ਸੀ ਵੀ ਸਲੇਵਰੀ ਨਾ ਮੁੱਕੇ। ਹੁਣ ਇਹ ਸਾਰੇ ਦੌਰੇ 'ਚ ਤੁਸੀਂ ਜਦੋਂ ਉਸ ਸਾਰੇ ਦੌਰ ਨੂੰ ਦੇਖਦੇ ਹੋ, ਫਿਰ ਉਸ ਗੱਲ ਨੂੰ ਜਿਹੜਾ ਉਹ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਅਬਰਾਹਿਮ ਲਿੰਕਨ ਦੀ ਪ੍ਰੋਕਲੇਮੇਸ਼ਨ, ਜਿਹਦੇ 'ਚ ਉਹਨੇ ਕਿਹਾ ਕਿ ਜੀ ਹੁਣ ਸਾਰੇ ਤੁਸੀਂ ਆਜ਼ਾਦ ਹੋ, ਸਲੇਵਰੀ ਮੁੱਕ ਗਈ। ਇਹ ਵੱਖਰੀ ਗੱਲ ਹੈ ਕਿ ਉਸ ਲਿੰਕਨ ਦਾ ਵੀ ਅਲਟੀਮੇਟਲੀ ਇੱਕ ਥੀਏਟਰ ਦੇ ਵਿੱਚ ਜਦੋਂ ਪਿਟਸਬਰਗ ਦੀ ਫਾਈਨਲ ਸਪੀਚ ਹੋਈ, ਸਰੈਂਡਰ ਹੋ ਗਿਆ ਇਹ ਸਲੇਵਰੀ ਚਾਹਣ ਵਾਲੀਆਂ ਸਟੇਟਾਂ ਦਾ, ਔਰ ਫਿਰ ਉਸ ਦਾ ਵੀ ਮਰਡਰ ਹੋ ਗਿਆ ਲਿੰਕਨ ਦਾ। ਹੁਣ ਅੱਜ ਜਿਸ ਅਸੀਂ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਜਾਂ ਦੇਖ ਰਹੇ ਹਾਂ, ਮੈਂ ਉਹਨਾਂ ਦੀ ਲਾਈਫ ਦੀ ਡਿਟੇਲ 'ਚ ਤਾਂ ਨਹੀਂ ਜਾਵਾਂਗਾ, ਕਿਉਂਕਿ ਅਕਸਰ ਜਦੋਂ ਮਾਰਟਨ ਲੂਥਰ ਕਿੰਗ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਆਈ ਹੈਵ ਏ ਡ੍ਰੀਮ, ਇਹ ਸਪੀਚ ਦਾ ਜ਼ਿਕਰ ਹੁੰਦਾ ਹੈ। ਹਰ ਇੱਕ ਦਾ ਇੱਕ ਸੁਪਨਾ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਪਨੇ ਸਾਕਾਰ ਹੁੰਦੇ ਨੇ। ਜੇ ਤੁਸੀਂ ਭਾਵੇਂ ਰਾਤ ਨੂੰ ਵੀ ਸੁਪਨਾ ਦੇਖਦੇ ਹੋ,
ਹਾਂ ਦਿਨੇ ਦੇਖੋਗੇ ਤੇ ਉਹ ਤਾਂ ਹਵਾ ਦੇ ਵਿੱਚ, ਉਹ ਤਾਂ ਫਿਰ ਬਿਮਾਰੀ ਦਾ ਸਬੱਬ ਹੁੰਦਾ ਹੈ। ਲੇਕਿਨ ਸੁਪਨੇ ਆਪਣੇ ਆਪ 'ਚ ਸਾਕਾਰ ਨਹੀਂ ਹੁੰਦੇ। ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਐਫਰਟ ਕਰਨਾ ਪੈਂਦਾ ਹੈ, ਯਤਨ ਕਰਨਾ ਪੈਂਦਾ ਹੈ, ਮੋਰਚੇ ਵਿੱਢਣੇ ਪੈਂਦੇ ਨੇ, ਕੁਰਬਾਨੀਆਂ ਦੇਣੀਆਂ ਪੈਂਦੀਆਂ। ਔਰ ਉਹਨਾਂ ਕੁਰਬਾਨੀਆਂ ਨੂੰ ਕਈ ਵਾਰ ਇਕੱਲੀ ਇੱਕ ਜਨਰੇਸ਼ਨ ਹੀ ਨਹੀਂ, ਕਈ ਜਨਰੇਸ਼ਨਾਂ ਉਹਨਾਂ ਫੁੱਟ ਸਟੈਪਸ ਤੇ ਚੱਲਦੇ ਆ, ਉਹਨਾਂ ਪੂਰਨਿਆਂ ਤੇ ਚੱਲਦੇ ਆ, ਅਲਟੀਮੇਟਲੀ ਉਸ ਗੋਲ ਨੂੰ, ਉਸ ਲਕਸ਼ ਨੂੰ ਹਾਸਲ ਕਰਦੀਆਂ ਨੇ ਜਿਹਦਾ ਡ੍ਰੀਮ ਕਦੇ ਵਡੇਰੇ ਨੇ ਲਿਆ ਹੁੰਦਾ। ਸੋ ਇਹ ਜਦੋਂ ਅਸੀਂ ਆਈ ਹੈਵ ਏ ਡ੍ਰੀਮ ਦੀ ਗੱਲ ਕਰਦੇ ਹਾਂ, ਜਿਹੜੀ ਸਪੀਚ 28 ਅਗਸਤ 1963 ਨੂੰ ਅਬਰਾਹਿਮ ਲਿੰਕਨ ਦੇ ਸਟੈਚੂ ਦੇ ਬਾਹਰ ਵਾਸ਼ਿੰਗਟਨ DC 'ਚ ਖਲੋ ਕੇ ਲੱਖਾਂ ਲੋਕਾਂ ਦੇ ਸਾਹਮਣੇ ਮਾਰਟਨ ਲੂਥਰ ਕਿੰਗ ਨੇ ਕੀਤੀ, ਇਹ ਪੀਰੀਅਡ ਕੀ ਸੀ, ਇਸ ਦੀ ਵੀ ਗੱਲ ਕਰਨ ਤੋਂ ਪਹਿਲਾਂ ਅਸੀਂ ਅੱਜ ਜਦੋਂ ਇਸ ਨੂੰ ਬ੍ਰੌਡਰ ਟੌਪਿਕ 'ਚ ਡਿਸਕਸ ਕਰਾਂਗੇ, 2 ਦਿਨ ਬਾਅਦ ਜੋ ਬਾਈਡਨ ਦੀ ਓਥ ਟੇਕਿੰਗ ਸੈਰੇਮਨੀ ਹੈ, ਕਮਲਾ ਹੈਰਿਸ ਦੀ ਵੀ ਹੈ ਜ਼ਾਹਰਾ ਤੌਰ ਤੇ। ਔਰ ਮੈਨੂੰ ਇਹ ਜਦੋਂ ਮੈਂ ਸੋਚ ਵੀ ਰਿਹਾ ਸੀ ਇਸ ਵਿਸ਼ੇ ਤੇ ਗੱਲ ਕਰਨ ਬਾਰੇ, ਤੇ ਮੈਨੂੰ ਲੱਗਾ ਕਿ ਜੇ ਅਸੀਂ ਪ੍ਰੀ-60s ਦਾ ਅਮਰੀਕਾ ਦੇਖੀਏ, ਬਿਲਕੁਲ ਕਿਵੇਂ ਡਿਵਾਈਡਡ ਸੁਸਾਇਟੀ, ਕਿਵੇਂ ਚਾਰ ਚਫੇਰੇ, ਜਿਹੜਾ ਉਹ ਕੋਰੀਅਨ ਵਾਰ, ਸੈਕੰਡ ਵਰਲਡ ਵਾਰ, ਦੂਸਰਾ ਉਹਨਾਂ ਦੇ ਜਿਹੜੇ ਨੇ ਪਰਛਾਵੇਂ, ਟੁੱਟ ਰਹੀਆਂ ਸੋਸ਼ਲ ਵੈਲਿਊਜ਼। ਔਰ ਇਹ ਨਹੀਂ ਹੈ ਕਿ ਵੀ ਜਿਹੜੀ ਸਲੇਵਰੀ ਦੇ ਅਗੇਂਸਟ ਮੂਵਮੈਂਟ 50s ਦੇ ਵਿੱਚ ਮਾਰਟਨ ਲੂਥਰ ਕਿੰਗ ਨੇ ਸ਼ੁਰੂ ਕੀ, ਹੁਣ ਕੋਈ ਪੁੱਛਿਆ ਜਾ ਸਕਦਾ ਹੈ ਵੀ ਸਲੇਵਰੀ ਤਾਂ ਖਤਮ ਕਰ ਦਿੱਤੀ ਸੀ ਅਬਰਾਹਿਮ ਲਿੰਕਨ ਨੇ। ਹੁਣ ਅਬਰਾਹਿਮ ਲਿੰਕਨ ਦਾ ਪੀਰੀਅਡ ਜਿਹੜਾ ਅਸੀਂ 1860 'ਚ ਦੇਖਦੇ ਹਾਂ, ਜਦੋਂ ਕਿ ਸਿਵਲ ਵਾਰ ਹੁੰਦੀ ਹੈ, ਕਿ ਬਈ ਅਗਲੇ 100 ਸਾਲ ਜਾਂ 100+ ਈਅਰਸ ਜਿਹੜੇ ਨੇ ਉਹਦੇ 'ਚ ਕਿਉਂ ਸਲੇਵਰੀ ਨਹੀਂ ਮੁੱਕੀ? ਕਿਉਂਕਿ ਠੀਕ ਹੈ ਕਾਗਜ਼ਾਂ 'ਚ ਮੁੱਕ, ਪਰ ਜਿਹੜੇ ਗਰਾਊਂਡ ਦੇ ਉੱਤੇ, ਔਰ ਅਮਰੀਕਾ ਦਾ ਫੈਡਰਲ ਸਿਸਟਮ ਜਿਹਦੇ 'ਚ ਸਟੇਟਾਂ ਦੇ ਕੋਲ ਆਪਣੇ ਹੱਕ ਨੇ, ਸੈਗਰੀਗੇਸ਼ਨ, ਜਦੋਂ ਇਹਨੂੰ ਅਸੀਂ ਭਾਰਤੀ ਕੌਨਟੈਕਸਟ ਦੇ ਵਿੱਚ ਕਹਿੰਦੇ ਹਾਂ ਤੇ ਜ਼ਾਤ ਪਾਤ, ਅਨਟਚੇਬਲ, ਟੱਚ ਮੀ ਨਾਟ, ਛੂਆ-ਛੂਤ 4000 ਸਾਲ ਤੋਂ। ਸਾਊਥ ਅਫਰੀਕਾ ਦੇ ਕੌਨਟੈਕਸਟ 'ਚ ਅਸੀਂ ਕਹਿੰਦੇ ਸੀ ਅਪਾਰਥਾਈਡ, ਉਹੀ ਗੋਰੇ ਅੱਡ, ਕਾਲੇ ਅੱਡ, ਰਿਹਾਇਸ਼ਾਂ ਵੀ ਅੱਡ, ਕਾਨੂੰਨ ਵੀ ਅੱਡ, ਗੋਰਿਆਂ ਦੇ ਬਣਾਏ ਕਾਨੂੰਨ ਦੇ ਮੁਤਾਬਕ ਕਾਲਿਆਂ ਨੂੰ ਤੁਸੀਂ ਸ਼ੂਦਰ ਬਣਾਇਆ ਹੋਇਆ। ਔਰ ਅਮਰੀਕਾ ਦੇ ਵਿੱਚ ਵੀ ਬੇਸ਼ੱਕ ਕਾਨੂੰਨ ਜਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਔਰ ਕਨਸਟੀਟਿਊਸ਼ਨ ਔਰ ਅਮੈਂਡਮੈਂਟ ਅਸੀਂ ਸਾਰੇ ਹੀ ਸੈਲੀਬ੍ਰੇਟ ਕਰਦੇ ਔਰ ਕੋਟ ਕਰਦੇ, ਬਟ ਔਨ ਦਾ ਗਰਾਊਂਡ ਕਾਲਿਆਂ ਦੇ ਨਾਲ ਉਹੀ ਸਲੂਕ। ਇਹ ਠੀਕ ਹੈ ਕਿ ਵੀ ਉਹਨਾਂ ਨੂੰ ਜਿਵੇਂ ਸਲੇਵਰੀ ਖਤਮ ਹੋਣ ਤੋਂ ਪਹਿਲਾਂ ਖੇਤਾਂ ਦੇ ਵਿੱਚ ਬਲਦਾਂ ਦੀ ਥਾਂ ਤੇ ਜੋਤਿਆ ਜਾਂਦਾ ਸੀ ਉਹਨਾਂ ਦੇ ਨਾਲ, ਔਰ ਕਿਵੇਂ ਲੈਸ਼ਜ਼ ਜਿਹੜੇ ਨੇ ਹੰਟਰ ਲੈ ਕੇ ਉਹਨਾਂ ਦਾ ਗੋਰਾ ਮਾਸਟਰ ਉਹਨਾਂ ਨੂੰ ਮਾਰਦਾ ਸੀ, ਕਿਵੇਂ ਕਾਲੇ ਨੇ ਕੋਈ ਜ਼ੁਰਮ ਕੀਤਾ ਜਾਂ ਨਹੀਂ ਕੀਤਾ, ਗੋਰੇ ਨੂੰ ਸ਼ੱਕ ਪਿਆ, ਉਹਦੀ ਲਿੰਚਿੰਗ, ਲਫ਼ਜ਼ ਹੀ ਇੱਥੋਂ ਆਇਆ, ਲਿੰਚਿੰਗ ਲਾਅ ਸੀ ਕਿ ਉਹਨੂੰ ਮਾਰ ਕੇ ਭੀੜ ਜਿਹੜੀ ਹੈ ਉਸ ਦੀ ਬਾਡੀ ਟੰਗ ਦਿੰਦੀ ਸੀ ਜਿਹੜੀ ਹੈ ਦਰਖਤ ਦੇ ਉੱਤੇ। ਸੋ ਇਸ ਕਿਸਮ ਦਾ ਚੱਲਦਾ ਰਿਹਾ। ਔਰ ਬੇਸ਼ੱਕ ਕਹਿਣ ਨੂੰ ਐਡਲਟ ਔਰਤਾਂ ਨੂੰ ਵੀ ਵੋਟ ਦਾ ਹੱਕ 1920 'ਚ ਅਮਰੀਕਾ 'ਚ ਮਿਲਿਆ, ਲੇਕਿਨ ਕਾਲੇ ਤਾਂ ਵੋਟਰ ਰਜਿਸਟਰ ਹੀ ਨਹੀਂ ਸੀ ਹੋ ਸਕਦੇ। ਕਾਨੂੰਨ ਉਹਨਾਂ ਨੇ ਇਸ ਕਿਸਮ ਦੇ ਬਣਾਏ, ਸਟੇਟਾਂ 'ਚ ਰਜਿਸਟ੍ਰੇਸ਼ਨ ਫੀ ਇੰਨੀ ਕੁ ਰੱਖੀ, ਕਾਲੇ ਤਾਂ ਗਰੀਬੀ ਦੇ ਮਾਰੇ ਉਹਨਾਂ ਨੂੰ ਤਾਂ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ, ਵੋਟਾਂ ਦੇ ਰਜਿਸਟ੍ਰੇਸ਼ਨ ਹੀ ਨਹੀਂ ਸੀ ਹੁੰਦੀ ਉਹਨਾਂ ਦੀ। ਸੋ ਇਸ ਕਰਕੇ ਇਹ 1960ਵਿਆਂ ਤੱਕ, ਜਦੋਂ ਤੱਕ ਇਹ ਆਈ ਹੈਵ ਏ ਡ੍ਰੀਮ ਦੇ ਨਾਲ ਮਾਰਟਨ ਲੂਥਰ ਕਿੰਗ, ਔਰ ਨਾਲ ਫਿਰ ਜੇ ਕਹਿਣਾ ਹੋਏ ਕਿ ਵੀ ਇੱਕ ਪਾਸੇ ਮਾਰਟਨ ਲੂਥਰ ਕਿੰਗ ਹੈ, ਪਰ ਦੂਸਰੇ ਪਾਸੇ ਜਿਹਨੇ ਸੱਚਮੁੱਚ ਆਪਣੀ ਕੌਮ ਨੂੰ ਦਿਖਾਇਆ ਕਿ ਭਾਈ ਜਿਹੜੀ, ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਹੱਕ ਮੰਗੇ ਨਹੀਂ ਜਾਂਦੇ, ਹੱਕ ਲੈ ਜਾਂਦੇ ਨੇ, ਹੱਕ ਖੋਏ ਜਾਂਦੇ ਨੇ। ਔਰ ਮੈਲਕਮ ਐਕਸ ਨੇ ਆਪਣੀ ਬਲੈਕ ਪੈਂਥਰਸ ਗਰੁੱਪ ਬਣਾਇਆ, ਉਹਨਾਂ ਨੇ ਆਪਣਾ ਡੁਰਲੀ ਜੱਥਾ ਬਣਾ ਕੇ ਜ਼ਰਾ ਹੱਥ ਦਿਖਾਣੇ ਸ਼ੁਰੂ ਕੀਤੇ। ਸੋ ਓਵਰਆਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜੀ ਸਿਵਲ ਲਿਬਰਟੀ ਮੂਵਮੈਂਟ ਅਮਰੀਕਾ 'ਚ ਜਿਹਨੂੰ ਕਿਹਾ ਜਾਂਦਾ ਹੈ, ਮਾਰਟਨ ਲੂਥਰ ਕਿੰਗ ਜਾਂ ਹੋਰ ਬਹੁਤ ਸਾਰੇ ਉਸ ਦੌਰ ਦੇ, ਜਿਨ੍ਹਾਂ ਦੇ ਵਿੱਚ ਜੂਨੀਅਰ ਜਿਹੜੇ ਬਾਅਦ 'ਚ ਅਫਰੀਕਨ ਅਮਰੀਕਨ ਪੋਲੀਟਿਕਸ ਦੇ ਰਾਈਜ਼ਿੰਗ ਸਟਾਰ ਬਣੇ, ਉਹ ਐਲ ਸ਼ਾਰਪਟਨ ਹੋਏ, ਜੈਸੀ ਜੈਕਸਨ ਹੋਏ, ਜਿਨ੍ਹਾਂ ਨੇ ਉਹਦਾ ਸਿਆਸੀ ਲਾਹਾ ਵੀ ਖੱਟਿਆ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਉਸ ਮੂਵਮੈਂਟ ਦੀ ਦੇਣ ਹੀ ਸੀ ਕਿ ਇਵੈਂਚੁਅਲੀ ਅਫਰੀਕਨ ਅਮਰੀਕਨ ਰੇਸ ਦਾ ਹੀ ਜਿਹੜਾ ਪ੍ਰੈਜ਼ੀਡੈਂਟ ਬਰਾਕ ਓਬਾਮਾ 2 ਵਾਰ ਪ੍ਰੈਜ਼ੀਡੈਂਟ ਬਣਦਾ ਹੈ। ਅੱਜ ਅਮਰੀਕਨ ਕਾਂਗਰਸ ਦੇ ਵਿੱਚ 35-36 ਦੇ ਕਰੀਬ ਕਾਂਗਰਸਮੈਨ ਕਾਲੇ ਨੇ,
ਔਰ ਜਿਹੜੇ ਨੇ ਜਦੋਂ ਅਸੀਂ ਸਟੇਟ ਆਫ ਜਾਰਜੀਆ ਦੀ ਗੱਲ ਕਰ ਰਹੇ ਹਾਂ ਕਿ ਹੁਣ ਵੀ ਇਸ ਇਲੈਕਸ਼ਨ ਵੇਲੇ ਜਾਰਜੀਆ ਹੈ ਜਿਹਨੇ ਪਾਸਾ ਪਲਟਿਆ ਕਿ ਸੈਨੇਟ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਹੋਈ ਹੈ ਔਰ ਜਾਰਜੀਆ ਸਟੇਟ ਨੇ ਜਿਹੜੀ ਬਿਲਕੁਲ ਜਿੱਥੇ ਸਾਰੀ ਜਿਹਦਾ ਮੁੱਢ ਸੀ ਇਹ ਸਾਰੀ ਮੂਵਮੈਂਟ ਦਾ ਮਿਸਿਸਿਪੀ ਜਾਰਜੀਆ ਇਹ ਸਾਰੀਆਂ ਸਟੇਟਾਂ ਜਿੱਥੇ ਗੁਲਾਮੀ ਬੜੀ ਬਦਤਰ ਹਾਲਤ ਸੀ ਔਰ ਜਿਵੇਂ ਉਹਨਾਂ ਨੇ ਔਰ ਗੱਲ ਬਹੁਤ ਵਾਰੀ ਅਸੀਂ ਚੈਲੰਜ ਦੀ ਕਰਦੇ ਹਾਂ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ ਕਿ ਭਾਈ ਜੇ ਸਿੱਖ ਕਿਰਸਾਨੀ ਖਲੋਤੀ ਹੈ ਹੌਲੀ ਦੂਸਰੀਆਂ ਆਵਾਜ਼ਾਂ ਉਹਦੇ ਨਾਲ ਜੁੜ ਰਹੀਆਂ ਨੇ। ਹੁਣ ਅਮਰੀਕਾ ਦੇ ਵਿੱਚ ਸੈਗਰੀਗੇਸ਼ਨ ਇਹੀ ਨਹੀਂ ਵੀ ਅੱਡ ਰਹਿੰਦੇ ਸੀ ਬੱਚੇ ਹੀ ਨਹੀਂ ਸੀ ਉਹਨਾਂ ਦੇ ਸਕੂਲਾਂ 'ਚ ਜਾ ਸਕਦੇ ਰੈਸਟੋਰੈਂਟਾਂ 'ਚੋਂ ਨਹੀਂ ਸੀ ਜਾ ਸਕਦੇ ਬੱਸਾਂ ਜਿਹੜੀਆਂ ਬੱਸਾਂ 'ਚ ਬੈਠਦੇ ਸੀ ਇਹ 1960 ਤੱਕ ਦੀ ਗੱਲ ਕਰ ਰਹੇ ਕੋਈ ਬਾਬੇ ਆਦਮ ਦੇ ਜ਼ਮਾਨੇ ਦੀ ਗੱਲ ਨਹੀਂ ਹੋ ਰਹੀ ਕਿ ਸਿਰਫ ਪਿੱਛੇ 2-3 ਸੀਟਾਂ ਹੁੰਦੀਆਂ ਜਿਹਨਾਂ 'ਚ ਲਿਖਿਆ ਹੁੰਦਾ ਸੀ ਕਿ ਫਾਰ ਨੀਗਰੋਸ ਕਿਉਂਕਿ ਜਿਹੜਾ ਅੱਜ ਤਾਂ ਇਹ ਲਫ਼ਜ਼ ਨਹੀਂ ਵਰਤਿਆ ਜਾਂਦਾ ਹਾਲਾਂ ਮੈਂ ਦੇਖ ਰਿਹਾ ਕਿ ਮਾਰਟਨ ਲੂਥਰ ਕਿੰਗ ਨੇ ਇਹ ਬਾਰ-ਬਾਰ ਲਫ਼ਜ਼ ਆਪਣੀ ਸਪੀਚ ਨੀਗਰੋ ਹੀ ਵਰਤਿਆ ਨੀਗਰੋ ਦਾ ਮਤਲਬ ਸਲੇਵ ਸੀ ਅੱਜ ਤਾਂ ਬਲੈਕਸ ਕਿਹਾ ਜਾਂਦਾ ਜਾਂ ਅਫਰੀਕਨ ਅਮਰੀਕਨ ਕਿਹਾ ਜਾਂਦਾ ਪਰ ਉਹ 2-3 ਸੀਟਾਂ ਤੇ ਹੁੰਦਾ ਸੀ ਕਿ ਜੀ ਇਹ ਫਾਰ ਨੀਗਰੋਸ ਉਹ ਵੀ ਜੇ ਕੋਈ ਗੋਰਾ ਆ ਜਾਏ ਜਿਹਦਾ ਬਾਕੀ ਸੀਟਾਂ 'ਚ ਭਰੀਆਂ ਹੋਈਆਂ ਨੇ ਤਾਂ ਉਹਨੂੰ ਖਲੋਣਾ ਪੈਂਦਾ ਸੀ ਕਾਲਾ ਜਾਂ ਕਾਲੀ ਜਿਹੜੀ ਵੀ ਬੈਠੇ ਨੇ ਔਰ ਇਸ ਮੂਵਮੈਂਟ ਦੀ ਸ਼ੁਰੂਆਤ ਵੀ ਉੱਥੋਂ ਮਿਸਿਸਿਪੀ ਸਟੇਟ 'ਚੋਂ ਹੁੰਦੀ ਹੈ ਐਲਾਬਾਮਾ ਚੋਂ ਕਿ ਜਿੱਥੇ ਇੱਕ ਬੀਬੀ ਜਿਹੜੀ ਹੁਣ ਡੈਥ ਹੋ ਗਈ ਮੈਨੂੰ ਉਸ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਰੋਜ਼ਾ ਪਾਰਕ ਉਹ ਜਦੋਂ ਬੈਠੀ ਹੈ ਔਰ ਆ ਗਿਆ ਗੋਰਾ ਉਹਨੂੰ ਉੱਠਣ ਨੂੰ ਕਿਹਾ ਉਹਨੇ ਨਾ ਕਰ ਦਿੱਤੀ ਔਰ ਇਵੇਂ ਇਹ ਹਾਲਾਂ ਵਾਇਲੈਂਸ ਸ਼ੁਰੂ ਹੋਈ ਕਾਲਿਆਂ ਦੇ ਖਿਲਾਫ ਵੀ ਲੰਬਾ ਪਰ ਇਹ ਹੈ ਡਿਫਾਈਂਸ ਦਾ ਐਕਟ ਕਈ ਵਾਰ ਇੱਕ ਬੰਦੇ ਦਾ ਹੁਣ ਉਹ ਭਰੇ ਪੀਤੇ ਸਾਰੇ ਬੈਠੇ ਹੁੰਦੇ ਨੇ ਔਰ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਉਸ ਵੇਲੇ ਦੇ ਅਮਰੀਕਨ ਮੀਡੀਆ ਜਿਨ੍ਹਾਂ ਨੂੰ ਜ਼ਿਆਦਾਤਰ ਜੂਇਸ਼ ਕੰਟਰੋਲ ਕਰਦੇ ਸੀ ਉਦੋਂ ਵੀ ਜਿਵੇਂ ਅੱਜ ਵੀ ਕਰਦੇ ਨੇ ਉਹਨਾਂ ਨੇ ਵੀ ਆਪਣਾ ਵੇਟ ਬਿਹਾਈਂਡ ਸੁੱਟਿਆ ਜਿਹੜੇ ਰੋਮਨ ਕੈਥੋਲਿਕਸ ਕਿਉਂਕਿ ਜ਼ਾਹਰ ਹੈ ਕੈਨੇਡੀ ਪਹਿਲਾ ਜਿਹੜਾ ਕੈਥੋਲਿਕ ਪ੍ਰੈਜ਼ੀਡੈਂਟ ਬਣੇ ਅਸੀਂ ਜੇ ਇਸ ਮੁਲਕ ਦੀ ਵੀ ਹਿਸਟਰੀ ਦੇਖੀਏ ਇਕੱਲਾ ਇਹ ਨਹੀਂ ਹੈ ਕਿ ਕਾਲਿਆਂ ਦੇ ਨਾਲ ਜਾਂ ਜਿਹੜੇ ਇੱਥੋਂ ਦੇ ਮੂਲ ਵਛਿੰਦੇ ਸੀ ਨੇਟਿਵ ਅਮਰੀਕਨਸ ਉਹਨਾਂ ਦੇ ਨਾਲ ਕੀ ਹੋਇਆ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਰੋਮਨ ਕੈਥੋਲਿਕਸ ਬਹੁਤ ਬੁਰੀ ਤਰ੍ਹਾਂ ਇੱਥੇ ਵੀ ਬਰਨਿੰਗ ਐਟ ਸਟੇਕ ਦੀ ਲਾਈਨ ਰਹੀ ਹੈ ਫਿਰ ਤੁਸੀਂ ਜੂਜ਼ ਵੀ ਆਇਰਿਸ਼ ਕਈਆਂ ਬਾਹਰ ਲਿਖਿਆ ਹੁੰਦਾ ਸੀ ਕਿ ਆਇਰਿਸ਼ ਐਂਡ ਜੂਜ਼ ਨੀਡ ਨਾਟ ਅਪਲਾਈ ਕਈ ਜੌਬਸ ਇਸ ਕਿਸਮ ਦੇ ਸੀ ਜਿਨ੍ਹਾਂ ਦੇ ਔਰ ਫਿਰ ਸੈਕੰਡ ਵਰਲਡ ਵਾਰ ਜਦੋਂ ਹੁੰਦਾ ਜਪਾਨੀ ਇਟਾਲੀਅਨ ਜਰਮਨ ਇੰਟਰਨ ਕਰਤੇ 4-4 ਸਾਲ ਤਾਰਾਂ ਲਾ ਕੇ ਬਾਹਰ ਨਹੀਂ ਨਿਕਲਣ ਦਿੱਤੇ ਜਾਪਾਨੀਆਂ ਨਾਲ ਤਾਂ ਆ ਹੁਣੇ ਹੀ ਚੀਨ ਦੇ ਖਿਲਾਫ ਜੋ ਵੇਵ ਬਣੀ ਹੋਈ ਹੈ ਅਸੀਂ ਦੇਖ ਲਿਆ ਵੀ ਇੱਥੇ ਕਿਸ ਕਿਸਮ ਦਾ ਮਾਹੌਲ ਬਣ ਗਿਆ ਸੀ ਸੋ ਇਹਨਾਂ ਸਾਰਿਆਂ ਜਿਹੜੀਆਂ ਇਹ ਦਬੀਆਂ ਆਵਾਜ਼ਾਂ ਸੀ ਜਿਹੜੀਆਂ ਫੇਸ ਕਰ ਰਹੀਆਂ ਸੀ ਵਾਈਟ ਸੁਪਰੈਮਿਸਿਸਟ ਨੂੰ ਕੂ ਕਲੈਕਸ ਕਲੈਨ ਵਾਲੀ ਥਿੰਕਿੰਗ ਨੂੰ ਨਾਜ਼ੀ ਜਰਮਨੀ ਵਾਲੀ ਥਿੰਕਿੰਗ ਨੂੰ ਜਾਂ ਮਸੋਲਨੀ ਦੇ ਫਾਸ਼ਿਸਟ ਟਾਈਪ ਜਿਹੜੇ ਪ੍ਰੈਕਟੀਕਲੀ ਲਾਅ ਕੁਛ ਵੀ ਸੀ ਲਾਅ ਵੀ ਬੜੇ ਡਿਸਕ੍ਰਿਮੀਨੇਟਰੀ ਸੀ ਉਹ ਸਾਰੀਆਂ ਹੀ ਆਵਾਜ਼ਾਂ ਇਕੱਠੀਆਂ ਹੋਈਆਂ ਔਰ ਉਹ ਫਿਰ ਜਿਹੜਾ ਮਾਰਟਨ ਲੂਥਰ ਕਿੰਗ ਦਾ ਡ੍ਰੀਮ ਆਪਣੇ ਲੋਕਾਂ ਲਈ ਸੀ ਜਿਹਦੀ ਬੜੀ ਖੂਬਸੂਰਤ ਲੈਂਗੁਏਜ ਔਰ ਮਾਰਟਨ ਲੂਥਰ ਕਿੰਗ ਕੋਈ ਇੱਕ ਜ਼ਮਾਨਾ ਉਹ ਵੀ ਸੀ ਕਿ ਇੱਥੇ ਕਾਲਿਆਂ ਦੇ ਲਈ ਹੋਰ ਤਾਂ ਕੋਈ ਓਪਰਚੁਨਿਟੀਜ਼ ਹੀ ਨਹੀਂ ਸੀ ਉਹਨਾਂ ਨੂੰ ਨੌਕਰੀਆਂ ਨਹੀਂ ਸੀ ਲਾਅ ਦੂਜੇ ਪ੍ਰੋਫੈਸ਼ਨ ਤਾਂ ਦੂਰ ਦੀ ਗੱਲ ਉਹਨਾਂ ਦੇ ਲਈ ਦੋ ਹੀ ਸੀ ਕਿਉਂਕਿ ਹੱਟੇ ਕੱਟੇ ਸੀ ਔਰ ਅਮਰੀਕਾ ਇਹ ਵੀ ਚਾਹੁੰਦਾ ਸੀ ਕਿ ਵੀ ਉਹਨਾਂ ਨੂੰ ਮੈਡਲ ਮਿਲਣ ਸਪੋਰਟਸ ਦੇ ਵਿੱਚ ਹੁੰਦੇ ਸੀ ਤੇ ਜਾਂ ਮਿਊਜ਼ਿਕ ਸੀ ਕਿਉਂਕਿ ਮਿਊਜ਼ਿਕ ਦੇ ਵਿੱਚ ਵੀ ਉੱਥੇ ਆ ਕੇ ਗੋਰੇ ਦਾ ਰੇਸਿਜ਼ਮ ਮੁੱਕ ਜਾਂਦਾ ਸੀ ਕਿਉਂਕਿ ਉਹ ਮਿਊਜ਼ਿਕ ਵਿਚਾਰੇ ਉਹ ਜਦੋਂ ਸਲੇਵਰੀ ਵੀ ਕਰਦੇ ਸੀ ਖੇਤਾਂ 'ਚ ਗੁਲਾਮੀ ਵੀ ਕਰਦੇ ਸੀ ਉਦੋਂ ਵੀ ਉਹ ਗਾਉਂਦਿਆਂ ਹੀ ਜਿਹੜਾ ਉਹ ਆਪਣੇ ਉਸ ਭਾਰ ਨੂੰ ਹੌਲਾ ਕਰਦੇ ਸੀ ਔਰ ਤੀਸਰੀ ਚੀਜ਼ ਕਿਉਂਕਿ ਉਹਨਾਂ ਦੀ ਆਪਣੀ ਹੋਂਦ ਤਾਂ ਮਿਟਾ ਦਿੱਤੀ ਗਈ ਇੱਥੇ ਆਏ ਉਹਨਾਂ ਨੂੰ ਈਸਾਈ ਕਨਵਰਟ ਕੀਤਾ ਹੋਇਆ ਸੀ ਤੇ ਉਹਨਾਂ ਨੂੰ ਗੋਰੇ ਆਪਣੇ ਚਰਚਾਂ 'ਚ ਨਹੀਂ ਸੀ ਆਉਣ ਦਿੰਦੇ ਕਾਲਿਆਂ ਦੇ ਅੱਡ ਚਰਚ ਸੀ ਤੇ ਉਹ ਵਿਚਾਰੇ ਖਲੋ ਕੇ ਜਿਹੜੇ ਨੇ ਆਪਣਿਆਂ ਨੂੰ ਹੀ ਪੈਸਟਰ ਬਣੇ ਹੋਏ ਸੀ ਇਸ ਲਈ ਤੁਸੀਂ ਦੇਖੋਗੇ ਕਿ ਕਾਲਿਆਂ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਜਿਹੜੇ ਕਾਲਿਆਂ ਦੀ ਲੀਡਰਸ਼ਿਪ ਵੀ ਉੱਭਰੀ ਜਿਨ੍ਹਾਂ ਨਾਲ ਰੈਵਰੈਂਡ ਲੱਗਾ ਹੋਏ ਜਾਂ ਪੈਸਟਰ ਲੱਗਾ ਹੋਏ ਇਹ ਸਾਰੇ ਹੀ ਜਿਹੜੇ ਨੇ ਇਹ ਕ੍ਰਿਸਚਨ ਪਾਦਰੀ ਸੀ ਉਹਨਾਂ 'ਚ ਮਾਰਟਨ ਲੂਥਰ ਕਿੰਗ ਵੀ ਸੀ ਰੈਵਰੈਂਡ ਹੀ ਕਹਿੰਦੇ ਨੇ ਜੈਸੀ ਜੈਕਸਨ ਵੀ ਹੈ ਔਰ ਇਹਨੂੰ ਹੀ ਕਹਿੰਦੇ ਨੇ ਔਰ ਇਹਨਾਂ 'ਚ ਫਿਰ ਕੁਦਰਤੀ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਗਿਫਟ ਆਫ ਦਾ ਗੈਬ ਕਿ ਇਹਨਾਂ 'ਚ ਬੋਲਣ ਦੀ ਕਲਾ ਵੀ ਹੈ ਔਰ ਕਿਉਂਕਿ ਹੋਰ ਕੋਈ ਤਰੀਕਾ ਵੀ ਨਹੀਂ ਸੀ ਆਪਣਾ ਵਿਚਾਰੇ ਆਪਸ 'ਚ ਹੀ ਆਪਣੇ ਦੁੱਖ ਸੁੱਖ ਫੋਲਦੇ ਹੋਣਗੇ
ਸੋ ਜਿਹੜੇ ਬਹੁਤ ਵਾਰ ਇਹਨਾਂ ਦਾ ਬੇਸ ਵੀ ਸੀ, ਜਿੱਥੋਂ ਇਹ ਆਪਣੀ ਗੱਲ ਕਹਿੰਦੇ ਸੀ, ਉਹ ਉਹੀ ਸੀ ਜਿਹੜਾ ਉਹਨਾਂ ਦੇ ਚਰਚ ਦਾ ਜਿਹੜਾ ਅਲਟਾਰ ਹੁੰਦਾ ਹੈ, ਉੱਥੇ ਖਲੋ ਕੇ ਆਪਣੀ ਗੱਲ ਕਹਿਣ ਦਾ। ਸੋ ਅਦਰਵਾਈਜ਼ ਮਾਰਟਨ ਲੂਥਰ ਕਿੰਗ ਦੀ ਐਜੂਕੇਸ਼ਨ ਉਹਨੇ PhD ਬੋਸਟਨ ਯੂਨੀਵਰਸਿਟੀ ਤੋਂ ਲਈ, ਔਰ ਜਨਮ ਉਹਨਾਂ ਦਾ 15 ਜਨਵਰੀ 1929 ਨੂੰ ਹੈ, ਔਰ ਉਹਨਾਂ ਦੀ ਫਾਈਨਲ ਜਦੋਂ ਉਹਨਾਂ ਨੇ ਆਪਣਾ ਕਾਫੀ ਕੁਝ ਹਾਸਲ ਵੀ ਕੀਤਾ ਹੈ। ਕੌਮ ਜਦੋਂ ਖਲੋ ਜਾਂਦੀ ਹੈ ਫਿਰ ਤਬਦੀਲੀ ਉਦੋਂ ਹੀ ਹੁੰਦੀ ਹੈ। ਅੱਜ ਕਿਉਂ ਘਬਰਾਈ ਹੋਈ ਹੈ ਮੋਦੀ ਸਰਕਾਰ ਔਰ RSS ਨੂੰ ਕਿਉਂ ਕੰਬਣੀ ਛਿੜੀ ਹੋਈ ਹੈ? ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਸਿੱਖ ਤਾਂ ਖਲੋਤੇ ਹੀ ਨੇ, ਪੰਜਾਬ ਖਲੋਤਾ ਹੈ, ਹਰਿਆਣਾ ਖਲੋਤਾ ਹੈ, ਅੱਜ ਦੂਸਰੇ ਦਬੀਆਂ ਕੁਚਲੀਆਂ ਆਵਾਜ਼ਾਂ ਵੀ ਜਿਹੜੀਆਂ ਨੇ ਉਹ ਨਾਲ ਆ ਕੇ ਖਲੋ ਰਹੀਆਂ ਨੇ। ਔਰ ਜ਼ਾਹਿਰਾ ਤੌਰ ਦੇ ਉੱਤੇ ਫਿਰ ਕਿਵੇਂ ਇਹ ਸਾਜ਼ਿਸ਼ਾਂ ਹੁੰਦੀਆਂ ਨੇ ਕਿ ਜਿਹੜੇ ਲੋਕ ਚੇਂਜ ਲਿਆਉਣ ਵਾਲੇ ਹੁੰਦੇ ਨੇ ਉਹ ਆਪਣੇ ਲੋਕਾਂ ਨੂੰ ਬਿਲਕੁਲ ਮੰਜ਼ਿਲੇ ਮਕਸੂਦ ਤੱਕ ਨਾ ਪਹੁੰਚਾ ਦੇਣ, ਕਿਉਂਕਿ ਅਲਟੀਮੇਟਲੀ ਲੀਡਰਸ਼ਿਪ ਤੋਂ ਬਿਨਾਂ ਹੀ ਕੌਮਾਂ ਰੁਲਦੀਆਂ ਨੇ। ਔਰ ਇਹ ਦੋਨੋਂ ਹੀ ਪਰਸਨੈਲਿਟੀਜ਼ ਜਿਹੜੀਆਂ ਮਾਰਟਨ ਲੂਥਰ ਕਿੰਗ ਵੀ ਔਰ ਮੈਲਕਮ ਐਕਸ ਵੀ, ਦੋਨਾਂ ਦੀ ਅਸੈਸੀਨੇਸ਼ਨ ਹੋਈ, ਦੋਨਾਂ ਨੂੰ ਮਰਡਰ ਕੀਤਾ ਗਿਆ। ਔਰ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਇਸ ਮਰਡਰ ਦੇ ਪਿੱਛੇ ਕੌਣ ਹੈ, ਕਿਹਦਾ ਇੰਟਰਸਟ ਸੀ। ਉਹ ਫਾਈਲਾਂ ਦੱਬੀਆਂ ਜਾਂਦੀਆਂ ਨੇ, ਉਸ ਦੇ ਥੱਲੇ ਕੋਈ ਹੋਰ ਅਸੈਸਨ ਖੜਾ ਕੀਤਾ ਜਾਂਦਾ ਹੈ ਔਰ ਉਹਨੂੰ ਜਿਹੜਾ ਫਿਰ ਉਹ ਖਤਮ ਕਰ ਦਿੱਤਾ ਜਾਂਦਾ ਹੈ, ਜਾਂ ਉਸ ਦੀ ਜਿਹੜੀ ਹੈ ਉਹ ਜ਼ਬਾਨ ਹੀ ਘੁੱਟ ਲਈ ਜਾਂਦੀ ਹੈ। ਔਰ ਇਸ ਸਾਰੇ ਚੋਂ ਜਿਹੜੀ ਉਹਨਾਂ ਦੀ 4 ਅਪ੍ਰੈਲ 1988 ਨੂੰ ਮੈਂਫਿਸ ਟੈਨੇਸੀ ਦੇ ਵਿੱਚ ਮਾਰਟਨ ਲੂਥਰ ਕਿੰਗ ਦਾ ਕਤਲ ਹੁੰਦਾ ਹੈ, ਅਸੈਸੀਨੇਸ਼ਨ ਹੁੰਦੀ ਹੈ। ਔਰ ਉਹਨਾਂ ਦੀ ਡੈਥ ਤੋਂ 9 ਸਾਲ ਬਾਅਦ 1977 ਦੇ ਵਿੱਚ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਦੇ ਨਾਲ ਜਿਹੜਾ ਉਹ ਸਨਮਾਨਿਆ ਜਾਂਦਾ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਅਮਰੀਕਾ ਦਾ ਹਾਈਐਸਟ ਮੈਡਲ, ਕਾਂਗਰੈਸ਼ਨਲ ਮੈਡਲ, ਇਹ ਉਹ ਬਹੁਤ ਸਾਰੇ। ਲੇਕਿਨ ਮੈਂ ਸਮਝਦਾ ਵੀ ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ ਉਹਨਾਂ ਨੇ ਅਮਰੀਕਾ ਦੇ ਅਫਰੀਕਨ ਅਮਰੀਕਨਸ ਨੂੰ ਹੀ ਨਹੀਂ, ਜੇ ਅਸੀਂ ਆਪਣਾ ਵੀ ਦੇਖੀਏ ਕਿ ਇਸ ਸਾਰੀ ਚੇਂਜ ਨੇ ਜਿਹੜੀ 1960ਵਿਆਂ 'ਚ ਇਹਨਾਂ ਨੇ ਕੁਰਬਾਨੀਆਂ ਕੀਤੀਆਂ, ਜੇ ਅੱਜ ਲੱਖਾਂ ਲੋਕ ਅਮਰੀਕਾ 'ਚ ਆਏ ਨੇ, ਲੱਖਾਂ ਸਿੱਖ ਬੈਠੇ ਨੇ, ਦੂਜੇ ਲੋਕ ਨੇ, ਇਹਦਾ ਵੀ ਕ੍ਰੈਡਿਟ ਇਸ ਮੂਵਮੈਂਟ ਨੂੰ ਜਾਂਦਾ ਹੈ, ਸਿਵਲ ਲਿਬਰਟੀ ਮੂਵਮੈਂਟ ਨੂੰ, ਕਿ ਜਿਸ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਖੁੱਲ੍ਹੀ ਔਰ ਨਤੀਜੇ ਦੇ ਤੌਰ ਤੇ ਫਿਰ 1970ਵਿਆਂ 80ਵਿਆਂ 'ਚ ਜਿਹੜਾ ਉਹ ਤਬਦੀਲੀ ਹੋਣੀ ਸ਼ੁਰੂ ਹੋਈ। ਔਰ ਜਿਵੇਂ ਤੁਸੀਂ ਵੀਕਐਂਡ ਦੀ ਗੱਲ ਕੀਤੀ ਹੈ, ਕਿਉਂਕਿ ਮੈਂ ਇਹਦਾ ਜਦੋਂ ਕੰਪੈਰੀਜ਼ਨ ਦੇਖ ਰਿਹਾ, ਇੱਕ pre-1960 ਪੀਰੀਅਡ ਹੈ ਅਮਰੀਕਾ ਦਾ, ਫਿਰ ਪੋਸਟ ਮਾਰਟਨ ਲੂਥਰ ਕਿੰਗ ਮੈਲਕਮ ਐਕਸ ਪੀਰੀਅਡ ਹੈ ਜਿਹਨੇ ਬਰਾਕ ਓਬਾਮਾ ਨੂੰ ਵਾਈਟ ਹਾਊਸ ਦੀਆਂ ਦਹਲੀਜ਼ਾਂ ਟਪਾਈਆਂ। ਔਰ ਫਿਰ ਅਸੀਂ ਜੇ 4 ਸਾਲ ਪਿੱਛੇ ਜਾ ਕੇ ਦੇਖੀਏ, 2016 ਦਾ ਟਰੰਪ ਦਾ ਦੌਰ ਹੈ, ਜਿਹਨੇ ਉਹ ਸਾਰਿਆਂ ਨੂੰ ਰੀਵਾਈਂਡ ਕਰਕੇ ਕਾਫੀ ਹੱਦ ਤੱਕ ਜ਼ਹਿਨੀਅਤ ਦੇ ਤੌਰ ਤੇ ਅਮਰੀਕਾ ਨੂੰ ਲਿਆ ਕੇ pre-1960 ਉਹੀ ਜਿਹੜਾ ਵਾਈਟ ਸੁਪਰਾਮੈਸਿਸਟ ਗੋਰੇ ਦੀ ਮੈਂਟੈਲਿਟੀ ਸੀ, ਜਿਵੇਂ ਉਹ ਸਾਰਿਆਂ ਨੂੰ ਟਰੰਪ ਨੇ ਪੋਲਰਾਈਜ਼ ਕੀਤਾ 2016 ਦੇ ਆਪਣੇ ਇਲੈਕਸ਼ਨ ਕੈਂਪੇਨ 'ਚ, ਜੇ ਫਾਈਨਲੀ ਡਿਫੀਟ ਵੀ ਹੋਈ, ਨਹੀਂ ਐਕਸੈਪਟ ਕੀਤੀ। ਔਰ ਕਿਵੇਂ ਜਿਹੜਾ ਜੋ ਕੁਛ ਵਾਈਟ ਹਾਊਸ ਤੋਂ ਜਿਹੜਾ ਉਹ ਐਡਰੈਸ ਕਰਕੇ ਉਸ ਕਰਾਊਡ ਨੂੰ ਪੂਰਾ ਚਾਰਜ ਕਰਕੇ ਕੈਪੀਟਲ ਹਿੱਲ ਦੇ ਉੱਤੇ ਛੱਡਿਆ, ਔਰ ਉੱਥੇ ਉਹਨਾਂ ਨੇ ਕੀ ਕੀਤਾ, ਔਰ ਕਿਵੇਂ ਅਮਰੀਕਾ ਇੱਕ ਸੁਪਰ ਪਾਵਰ ਦਾ ਜਿਹੜਾ ਸਟੇਟਸ ਰੱਖਣ ਵਾਲਾ ਮੁਲਕ, ਉਸ ਦੇ ਆਨਰ ਨੂੰ, ਉਹਦੇ ਨੱਕ ਨੂੰ ਰਗੜਿਆ ਜ਼ਮੀਨ ਦੇ ਨਾਲ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, 2 ਦਿਨ ਬਚੇ ਨੇ, ਕੀ ਹੋਏਗਾ? ਹਰ ਇੱਕ ਨੇ ਕੀਪਿੰਗ ਦਾ ਫਿੰਗਰਸ ਕ੍ਰੋਸਡ। 50 ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਵਾਇਲੈਂਟ ਪ੍ਰੋਟੈਸਟ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਡਿਸਕਸ ਕੀਤਾ ਜਾ ਰਿਹਾ। ਆਲਰੇਡੀ ਵਾਸ਼ਿੰਗਟਨ DC ਇੱਕ ਫੌਜੀ ਛਾਉਣੀ ਬਣਿਆ ਹੋਇਆ, 25,000 ਤੋਂ ਜ਼ਿਆਦਾ ਨੈਸ਼ਨਲ ਗਾਰਡਸ ਉੱਥੇ ਬੈਠੇ ਨੇ। ਔਰ ਉਸ ਸਾਰੇ ਈਵਨ ਸੈਰੇਮਨੀਜ਼ ਬਿਲਕੁਲ ਹੀ ਜਿਹੜੀ ਹੈ ਉਹ ਸਿਕੜਦੀ ਹੋ ਸਕਦਾ ਜਦੋਂ ਤੱਕ ਅਸੀਂ ਪਹੁੰਚੀਏ ਉਹ ਕਹਿਣ ਕਿ ਬੰਦ ਕਮਰੇ ਦੇ ਅੰਦਰ ਹੀ। ਈਵਨ ਇੰਨੀ ਵੀ ਅਨਸਰਟਨਟੀ ਆ ਕਿ ਜਿਹੜੇ ਸੋਲਜਰ ਵੀ ਉੱਥੇ ਨੇ ਜਿਹੜੇ ਲਿਆਂਦੇ ਨੇ, ਉਹਨਾਂ 'ਚੋਂ ਵੀ ਉਹ ਹਥਿਆਰਬੰਦ ਨੇ, ਕਿਉਂਕਿ ਉਹਨਾਂ 'ਚੋਂ ਵੀ ਕੋਈ ਵਾਇਲੈਂਟ ਹੋ ਸਕਦਾ ਹੈ, ਵੀ ਕੁਝ ਵੀ ਹੋ ਸਕਦਾ ਹੈ। ਸੋ ਇਸ ਸਾਰੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਇਹ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਬੀਤੇ ਤੋਂ ਨਾ ਸਬਕ ਸਿੱਖੀਏ ਤਾਂ ਫਿਰ ਇਤਿਹਾਸ ਦੁਹਰਾਉਂਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਦਾ ਇਹ ਜਿਹੜਾ ਇੱਕ ਸੈਕਸ਼ਨ, ਔਰ ਇਹ ਛੋਟਾ ਨਹੀਂ ਹੈ, ਜੇ 7.5 ਮਿਲੀਅਨ ਲੋਕ ਟਰੰਪ ਨੂੰ ਵੋਟ ਕਰਦੇ ਨੇ, ਇਹਦੇ ਬਾਵਜੂਦ ਬਹੁਤ ਕੁਝ ਟਰੰਪ ਦਾ ਐਕਸਪੋਜ਼ ਹੋ ਚੁੱਕਾ ਸੀ। ਤੇ ਫਿਰ ਇਹੀ ਸੈਗਮੈਂਟ ਜਿਹੜਾ, ਹਾਲਾਂਕਿ ਜੋ ਬਾਈਡਨ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਉਹ
ਉਸ ਗੈਪ ਨੂੰ ਬ੍ਰਿਜ ਕਰਨ, ਜਿਹੜਾ ਆਪਸੀ ਟਕਰਾਅ ਦੀ ਲਾਈਨ ਹੈ, ਸੁਸਾਇਟੀ ਦੀ ਡਿਵੀਜ਼ਨ ਹੈ। ਔਰ ਹਾਲਾਂਕਿ ਇਹ ਵੀ ਹੈ ਕਿ ਜਿਉਂ-ਜਿਉਂ ਹੁਣ ਬਾਈਡਨ ਜਿਨ੍ਹਾਂ ਦੀ ਇਹ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਇਹਨਾਂ ਦੀ ਬਦਲੇਗੀ, ਔਰ ਇਸ ਸਾਰੇ ਦੇ ਨਾਲ ਜਿਹੜੀ ਇੱਕ ਆ ਰਿਹਾ ਕਿ ਵੀ ਆਪਣਾ ਪਹਿਲੇ ਦਿਨ ਸਹੁੰ ਚੁੱਕਦਿਆਂ ਹੀ ਬਾਈਡਨ ਨੇ ਕੁਝ ਐਗਜ਼ੈਕਟਿਵ ਆਰਡਰ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਵੀ ਉਹਦੀ ਝੜੀ ਲਾ ਦੇਣੀ ਹੈ, ਔਰ ਉਹਦੇ ਥੱਲੇ ਜਿਹੜਾ ਹੈ ਉਹ ਜੋ ਟਰੰਪ ਜਾਂਦੇ ਜਾਂਦੇ ਕਰ ਗਿਆ ਕਈ ਉਹਨੇ ਅਨਡੂ ਕਰ ਦੇਣੇ ਨੇ। ਜਿਵੇਂ ਹੁਣ ਤੱਕ ਇਹ ਆਇਆ ਜਿਵੇਂ ਪੈਰਿਸ ਕਲਾਈਮੇਟ ਐਗਰੀਮੈਂਟ ਹੈ, ਜਿਹਦੇ ਚੋਂ ਟਰੰਪ ਨੇ ਕੱਢ ਲਿਆ ਸੀ ਬਾਹਰ, ਬਾਈਡਨ ਜਿਹੜਾ ਹੈ ਵਾਪਸ ਉਹਦੇ 'ਚ ਜਾਏਗਾ। ਔਰ ਇਸੇ ਤਰ੍ਹਾਂ ਇੱਕ ਜਿਵੇਂ ਲਗਭਗ $2 ਟ੍ਰਿਲੀਅਨ ਦਾ ਜਿਹੜਾ ਫਾਈਨੈਂਸ਼ੀਅਲ ਪੈਕੇਜ ਉਹ ਵੀ ਉਹ ਐਗਜ਼ੈਕਟਿਵ ਆਰਡਰ ਨਾਲ ਸਾਈਨ ਕਰਨ ਜਾ ਰਿਹਾ। ਔਰ ਇਹਦੇ ਨਾਲ ਜਿਹੜਾ ਟਰੰਪ ਨੇ ਕੁਝ ਮੁਸਲਮਾਨ ਮੁਲਕ 6 ਜਾਂ 8 ਉਹਨਾਂ ਤੋਂ ਆਉਣ ਵਾਲਿਆਂ ਦੇ ਉੱਤੇ ਪਾਬੰਦੀਆਂ ਲਾਈਆਂ ਸੀ ਪਹਿਲੇ ਦਿਨ ਹੀ। ਉਸ ਟੇਕਿੰਗ ਤੋਂ ਬਾਅਦ ਉਹ ਕੰਟਰੋਵਰਸ਼ੀਅਲ ਟਰੈਵਲ ਬੈਨ ਜਿਹੜਾ ਮੁਸਲਿਮ ਮੈਜੋਰਿਟੀ ਕੰਟਰੀਜ਼ 'ਚੋਂ ਉਹਨੂੰ ਰਿਪੀਲ ਕਰੇਗਾ, ਤੋੜੇਗਾ। ਔਰ ਇੱਕ ਹੋਏਗਾ ਵੀ ਮਾਸਕਸ ਲੈ ਛੱਡੋ, ਬਾਅਦ 'ਚ ਮਹਿੰਗੀਆਂ ਹੋ ਜਾਣੀਆਂ 2 ਦਿਨਾਂ 'ਚ, ਕਿਉਂਕਿ ਮੈਂਡੇਟਰੀ ਹੋਏਗਾ, ਮੈਂਡੇਟਿੰਗ ਦਾ ਵੀਅਰਿੰਗ ਆਫ ਮਾਸਕਸ ਔਨ ਫੈਡਰਲ ਪ੍ਰੋਪਰਟੀ ਐਂਡ ਵੈਨ ਟਰੈਵਲਿੰਗ ਇੰਟਰਸਟੇਟ। ਜਦੋਂ ਤੁਸੀਂ ਇੱਕ ਤੋਂ ਦੂਸਰੀ ਥਾਂ ਜਾਓਗੇ, ਇੱਕ ਸਟੇਟ ਤੋਂ ਦੂਸਰੀ, ਇਹ ਜ਼ਰੂਰੀ ਹੋਏਗਾ। ਔਰ ਕਿਸੇ ਵੀ ਫੈਡਰਲ ਬਿਲਡਿੰਗ 'ਚ ਤੁਸੀਂ ਜਿਹੜਾ ਇਹ ਬਿਲਕੁਲ ਟਰੰਪ ਨੇ ਜਿੱਥੇ ਬਿਲਕੁਲ ਇਸ ਦਾ ਜੋਕ ਬਣਾ ਦਿੱਤਾ ਸੀ। ਔਰ ਇਹ ਜਿਹੜਾ ਬਾਕੀ ਐਨ ਐਕਸਟੈਂਸ਼ਨ ਟੂ ਨੇਸ਼ਨ ਵਾਈਡ ਰੈਸਟ੍ਰਿਕਸ਼ਨਸ ਔਨ ਐਵਿਕਸ਼ਨਸ ਐਂਡ ਫੋਰਕਲੋਜ਼ਰਸ ਡਿਊ ਟੂ ਪੈਂਡੈਮਿਕ। ਹੁਣ ਕਿਉਂਕਿ ਲੋਕਾਂ ਦੇ ਕੰਮ ਨਹੀਂ ਨੇ, ਇਕੋਨਮੀ ਫੇਲ ਹੈ, ਸੋ ਜਿਨ੍ਹਾਂ ਨੂੰ ਘਰਾਂ ਤੋਂ ਐਵਿਕਸ਼ਨ ਦੇ ਨੋਟਿਸ ਕੋਈ ਦੇ ਰਹੇ ਨੇ ਮਾਲਕ ਮਕਾਨ, ਜਾਂ ਜਿਹੜੇ ਕਿਸ਼ਤ ਨਹੀਂ ਦੇ ਪਾ ਰਹੇ ਉਹਨਾਂ ਦੇ ਫੋਰਕਲੋਜ਼ਰ, ਇਹ ਸਾਰੇ ਨਹੀਂ ਹੋਣਗੇ ਜਦੋਂ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ। ਔਰ ਇਸ ਸਾਰੇ ਦੇ ਨਾਲ ਜਿਹੜਾ ਬਹੁਤ ਸਾਰੇ ਚੈਲੰਜਸ ਦੀ ਗੱਲ ਅਸੀਂ ਅੱਗੇ ਵੀ ਕਰਦੇ। ਔਰ ਇਹ ਵੀ ਹੁਣ ਹੋਪ ਹੋ ਰਹੀ ਹੈ ਕਿ ਭਾਈ ਬਾਈਡਨ ਨੇ ਇਮੀਗ੍ਰੇਸ਼ਨ ਪਾਲਿਸੀ ਵੀ ਜਿਵੇਂ ਉਹਨੇ ਕਿਹਾ ਕਿ ਵੀ ਇਹ ਜੋ ਇਹਨੇ ਕੀਤਾ ਸੀ ਕਿ ਵੀ ਪੇਰੈਂਟਸ ਨਾਲੋਂ ਬੱਚੇ ਅੱਡ ਕਰ ਦਿੱਤੇ, ਕੋਈ ਆ ਨਹੀਂ ਸਕਦਾ, ਉਹ ਸਾਰਾ। ਲੇਕਿਨ ਇਸ ਦਾ ਨਤੀਜਾ ਅਜੇ ਬਾਈਡਨ ਬੈਠਾ ਨਹੀਂ ਵਾਈਟ ਹਾਊਸ 'ਤੇ। ਇੱਕ ਵੱਡੀ ਖਬਰ ਹੈ BBC ਦੀ, ਹਜ਼ਾਰਾਂ ਦੀ ਗਿਣਤੀ 'ਚ ਕਾਫਲਾ ਹੈ ਮਾਈਗ੍ਰੈਂਟ ਕਾਰਵਾਂ, ਗੁਆਟੇਮਾਲਾ ਬਲੌਕਸ ਥਾਊਜ਼ੈਂਡਸ ਬਾਉਂਡ ਫॉर ਯੂਨਾਈਟਿਡ ਸਟੇਟਸ। ਇਹ ਸੈਂਟਰਲ ਅਮਰੀਕਾ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ 'ਚ ਇੱਕ ਕਾਫਲਾ ਜਿਹੜਾ ਅਮਰੀਕਾ ਵੱਲ ਵੱਧ ਰਿਹਾ ਸੀ ਕਿ ਵੀ ਅਸੀਂ, ਕਿਉਂਕਿ ਗੁਆਟੇਮਾਲਾ ਰਾਹ 'ਚ ਪੈਂਦਾ, ਉੱਥੋਂ ਫਿਰ ਨਿਕਲ ਕੇ ਹੋਂਡੂਰਸ ਹੈ, ਉੱਥੋਂ ਮੈਕਸੀਕੋ ਆ ਜਾਂਦੇ ਨੇ, ਮੈਕਸੀਕੋ ਤੋਂ ਅਮਰੀਕਾ ਆ ਜਾਂਦੇ ਨੇ। ਥਾਊਜ਼ੈਂਡਸ ਆਫ ਪੀਪਲ ਜਿਹੜੇ ਨੇ ਉਹਨਾਂ ਨੂੰ ਗੁਆਟੇਮਾਲਾ ਨੇ ਜਿਹੜਾ ਉਹ ਟੀਅਰ ਗੈਸ ਛੱਡੀ ਹੈ, ਦੂਜਾ ਉਹਨਾਂ ਨੂੰ ਰੋਕਿਆ। 7000 ਦੇ ਕਰੀਬ ਦਾ ਇਹ ਕਾਫਲਾ ਹੈ ਜਿਹੜੇ ਕਿ ਅਮਰੀਕਾ 'ਚ ਆਉਣਾ ਚਾਹੁੰਦੇ ਨੇ। ਔਰ ਇਸ ਸਾਰੇ ਨੂੰ ਸੋ ਇਹ ਇਕੱਲਾ ਇੱਕ ਪਾਸਿਓਂ ਨਹੀਂ, ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਕਿਸਮ ਦਾ ਹੋਰ ਵੀ ਦੇਖਾਂਗੇ। ਔਰ ਕਿਸਾਨਾਂ ਦੇ ਹਵਾਲੇ ਨਾਲ ਜਿਹੜਾ ਅਸੀਂ ਦੂਸਰੇ ਸੈਗਮੈਂਟ 'ਚ ਡਿਟੇਲ 'ਚ ਗੱਲਬਾਤ ਕਰਾਂਗੇ। ਪਰ ਤੁਸੀਂ ਜਿਵੇਂ ਵੀਕਐਂਡ ਦਾ ਪੁੱਛਿਆ, ਸਾਡੇ ਯੰਗਸਟਰਸ ਜਿਹੜੇ ਇਸ ਸਾਰੀ ਫਾਰਮਰ ਮੂਵਮੈਂਟ ਦੇ ਨਾਲ ਕਾਫੀ ਫਾਇਰਡ ਅਪ ਨੇ। ਸੋ 3-4 ਯੰਗਸਟਰ ਵਾਸ਼ਿੰਗਟਨ DC ਜਿਨ੍ਹਾਂ ਨੇ DC 'ਚ ਵੀ ਜਿਹੜਾ ਉਹ ਪ੍ਰੋਟੈਸਟ ਰੈਲੀ ਆਰਗੇਨਾਈਜ਼ ਕੀਤੀ ਸੀ ਇੰਡੀਅਨ ਐਮਬੈਸੀ ਦੇ ਬਾਹਰ। ਉਹਨਾਂ ਦੀ 2-3 ਦਿਨ ਪਹਿਲਾਂ ਦੀ ਰਿਕੁਐਸਟ ਸੀ ਕਿ ਉਹ ਸਾਡੇ ਨਾਲ ਪੋਡਕਾਸਟ ਦੇ ਉੱਤੇ ਰਿਕਾਰਡਿੰਗ ਫਾਰਮਰ ਇਸ਼ੂਜ਼ ਦੇ ਉੱਤੇ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੀ ਟੀਮ ਆਈ ਹੋਈ ਸੀ ਮੈਨਹਟਨ ਹੋਟਲ 'ਚ, ਉਹ ਠਹਿਰੇ ਸੀ। ਸੋ ਅੰਗਰੇਜ਼ੀ ਦੇ ਵਿੱਚ ਇਹ ਗੱਲਬਾਤ ਅਸੀਂ ਆਪਣੇ TV 84 ਦੇ ਦਰਸ਼ਕਾਂ ਤੱਕ ਵੀ ਪਹੁੰਚਾਵਾਂਗੇ ਅਗਲੇ 1-2 ਦਿਨਾਂ ਜਦੋਂ ਸਾਨੂੰ ਐਡਿਟ ਕਰਕੇ ਉਹਨਾਂ ਦੀਆਂ ਫਾਈਲਸ ਮਿਲ ਜਾਂਦੀਆਂ। ਸੋ ਇਹ ਸੈਚਰਡੇ ਦਾ ਸੀ। ਔਰ ਐਤਵਾਰ ਜਿਵੇਂ ਕਿ ਸਾਡੇ ਬੜੇ ਹੀ ਸੁਹਿਰਦ ਵੀਰ ਨੇ ਸਰਦਾਰ ਹਰਬੰਸ ਸਿੰਘ ਭਾਰਜ TV 84 ਦੀ, ਉਹ ਸਪੋਰਟ ਵੀ ਹਮੇਸ਼ਾ ਕਰਦੇ ਨੇ। ਉਹਨਾਂ ਦਾ ਇਹ ਐਫਰਟ ਸੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਗਿਆਨਸਰ, ਜਿੱਥੇ ਕਿ ਬਹੁਤ ਸੁਚੱਜੇ ਢੰਗ ਦੇ ਨਾਲ ਪ੍ਰੋਗਰਾਮ ਕੀਤੇ ਜਾਂਦੇ ਨੇ। ਖਾਸ ਤੌਰ 'ਤੇ ਇੱਥੇ ਸਰ ਪ੍ਰਗਟ ਸਿੰਘ ਬਹੁਤ ਰਾਗ ਵਿਦਿਆ ਦੇ ਮਾਹਰ ਗੁਰੂ ਕੇ ਕੀਰਤਨੀ ਹੈ, ਉਹਨਾਂ ਦੇ ਸਪੁੱਤਰ ਪ੍ਰਬੰਧਕੀ ਨਿਜ਼ਾਮ 'ਚ ਵੀ ਨੇ, ਖੁਦ ਵੀ ਬੜੇ ਬਹੁਤ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਔਰ ਪੰਥਕ ਸੋਚ ਹੈ। ਸੋ ਉਹਨਾਂ ਨੇ ਸੀ ਕਿ ਇਸ ਨੂੰ ਅਸੀਂ ਫਾਰਮਰਸ ਇਸ਼ੂ ਦੇ ਉੱਤੇ ਡਿਸਕਸ ਕਰੀਏ। ਬੇਸ਼ੱਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੈਲੀਬ੍ਰੇਸ਼ਨਸ ਵੀ ਚੱਲ ਰਹੀਆਂ, 40 ਮੁਕਤਿਆਂ ਦਾ ਦਿਨ ਵੀ ਚੱਲ ਰਿਹਾ। ਸੋ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਸਾਡਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੀ, ਗੁਰਦੁਆਰਾ ਗਿਆਨਸਰ ਸਾਹਿਬ, ਔਰ ਉਹ ਸਾਡੀ ਟੈਕਨੀਕਲ ਟੀਮ ਨੇ ਉਹਨੂੰ ਰਿਕਾਰਡ ਵੀ ਕੀਤਾ।
ਅੱਜ ਜਿਉਂ ਹੀ ਖਬਰਾਂ ਖਤਮ ਹੋਣਗੀਆਂ 9 ਤੋਂ ਬਾਅਦ 9:30 ਤੱਕ ਖਬਰਾਂ ਹੁੰਦੀਆਂ ਨੇ ਅੱਛਾ ਤੇ ਇਹ ਜਿਹੜਾ ਪ੍ਰੋਗਰਾਮ ਹੈ ਗੁਰਦੁਆਰਾ ਗਿਆਨਸਰ ਸਾਹਿਬ ਦਾ ਉਹ ਸਾਡੇ ਦਰਸ਼ਕ ਦੇਖ ਸਕਣਗੇ। ਔਰ ਇਸ ਦੇ ਵਿੱਚ ਵੀ ਇਸ਼ੂ ਤਾਂ ਅੱਜ ਕੱਲ੍ਹ ਕਿਸਾਨਾਂ ਦਾ ਹੀ ਹਾਵੀ ਹੈ। ਅੱਛਾ ਔਰ ਮੈਂ ਗੱਲ ਤਾਂ ਜਿਹੜੀ ਹੈ ਆਈ ਹੈਵ ਏ ਡ੍ਰੀਮ ਸਪੀਚ ਦੀ ਵੀ ਕਰਨੀ ਹੈ ਅਜੇ, ਤੇ ਬਿਲਕੁਲ ਟਾਈਮ ਤੇ ਹੋ ਗਿਆ। ਵਕਤ ਤੇਜ਼ੀ ਦੇ ਨਾਲ ਜਾ ਰਿਹਾ, ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ ਵੀ ਤੁਸੀਂ ਇੱਕ ਕੰਟੈਕਸਟ ਜ਼ਰੂਰ ਦਿੰਦੇ ਹੋ ਕਿ ਕੀ ਹੈ। ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਦੇ 'ਚ ਉਹਨਾਂ ਨੇ ਕਹੀਆਂ ਮੈਂ ਆਪਣੀ ਬਰੀਫਿੰਗ ਦੇ ਵਿੱਚ ਦਿੱਤੀਆਂ ਨੇ, ਲੇਕਿਨ ਮੈਨੂੰ ਇਸ ਦੀ ਲੈਂਗੁਏਜ ਇੰਨੀ ਖੂਬਸੂਰਤ ਲੱਗਦੀ ਹੈ, ਮੈਂ ਹਮੇਸ਼ਾ ਮੇਰੇ ਲਈ ਵੀ ਇਹ ਮੋਟੀਵੇਸ਼ਨਲ ਹੁੰਦੀ ਹੈ। 28 ਅਗਸਤ 1963 ਨੂੰ ਲਿੰਕਨ ਮੈਮੋਰੀਅਲ ਦੇ ਬਾਹਰ ਖਲੋ ਕੇ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਜਿਹੜਾ ਉਹ ਲੱਖਾਂ ਲੋਕਾਂ ਨੂੰ ਐਡਰੈਸ ਕੀਤਾ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਖਾਸ ਤੌਰ 'ਤੇ ਬਹੁਤ ਸਾਰੇ ਜਦੋਂ ਜਿਉਂ-ਜਿਉਂ ਜਿੱਥੇ ਉਹ ਕੋਈ ਗੱਲ ਕਹਿੰਦੇ ਨੇ 14 ਜਾਂ ਤੋਂ 16 ਵਾਰ ਜਾਂ ਜ਼ਿਆਦਾ ਜਿਹੜਾ ਉਹ ਚੀਅਰਸ ਹੁੰਦੀਆਂ ਨੇ, ਤਾੜੀਆਂ ਵਜਾਈਆਂ ਜਾਂਦੀਆਂ ਨੇ। ਔਰ ਉਹਨਾਂ ਨੇ ਜਿਸ ਕਿਸਮ ਦੀ ਈਵਨ ਲੈਂਗੁਏਜ ਦੇ ਨਾਲ ਸ਼ੁਰੂ ਕੀਤਾ, ਉਹਨਾਂ ਨੇ ਕਿਹਾ ਕਿ 5 score years ago a great American in whose symbolic shadow we stand today signed the Emancipation Proclamation। ਹੁਣ ਕਿਉਂਕਿ ਇਹ ਸਾਰੇ ਕ੍ਰਿਸਚੀਅਨ ਰੂਟਸ ਵਾਲੇ ਨੇ, ਸਾਰੇ ਪੈਸਟਰ ਔਰ ਜਿਹੜੇ ਨੇ ਉਸ 'ਚੋਂ ਆਏ ਨੇ, ਸੋ ਉਹਨਾਂ ਨੇ ਇਹ ਬਾਈਬਲ ਦੇ ਵਿੱਚ ਜਿਹੜਾ ਇਹ ਸਕੋਰ ਲਫ਼ਜ਼ ਇਸਤੇਮਾਲ ਹੋਇਆ ਹੈ, ਸਕੋਰ 20 ਸਾਲ ਨੂੰ ਕਹਿੰਦੇ ਨੇ। ਸੋ ਮਾਰਟਨ ਲੂਥਰ ਕਿੰਗ ਨੇ 5 score years ago ਦਾ ਮਤਲਬ ਇਹ ਹੈ ਕਿ ਆਲਮੋਸਟ 100 ਸਾਲ ਪਹਿਲਾਂ, ਕਿਉਂਕਿ ਉਹ ਰੈਫਰ ਕਰ ਰਹੇ ਨੇ ਅਬਰਾਹਿਮ ਲਿੰਕਨ ਦੇ ਪੀਰੀਅਡ ਨੂੰ, ਜਿਹੜਾ 19th ਸੈਂਚੁਰੀ ਨੂੰ। 5 score years ago ਇਹ ਗ੍ਰੇਟ ਅਮੈਰੀਕਨ, ਉਹਨਾਂ ਨੇ ਕਿਹਾ ਜੀ ਜਿਹਦੀ ਸ਼ੈਡੋ 'ਚ ਅਸੀਂ ਖੜੇ ਹਾਂ, ਉਹਨਾਂ ਨੇ ਜਿਹੜਾ ਉਹ ਸਲੇਵਰੀ ਖਤਮ ਕੀਤੀ, ਐਮੈਂਸੀਪੇਸ਼ਨ ਪ੍ਰੋਕਲਾਮੇਸ਼ਨ ਦਿੱਤੀ। This momentous decree came as a great beacon light of hope to millions of Negro slaves who had been seared in the flames of withering injustice. It came as a joyous daybreak to end the long night of their captivity। ਕਿ ਇਹਨੇ ਨੀਗਰੋਜ਼ ਦੇ ਅੰਦਰ ਉਹਨਾਂ ਨੂੰ ਆਸ ਦੀ ਕਿਰਨ ਦਿਖਾਈ, ਔਰ ਜਿਹੜਾ ਉਹਨਾਂ ਦੀ ਇੱਕ ਆਸ ਦੀ ਕਿਰਨ ਜਿਹੜੀ ਇਨਜਸਟਿਸ ਦੇ ਸਾਹਮਣੇ ਬੁਝ ਰਹੀ ਸੀ ਉਹ ਜਗੀ। ਔਰ ਇਹ ਜਿਹੜਾ ਸੀ ਇਵੇਂ ਹੈ ਕਿ ਹਨੇਰੀ ਰਾਤ ਤੋਂ ਬਾਅਦ ਪੋ ਫਟਾਲਾ ਹੋਇਆ ਹੋਏ ਦਿਨ ਚੜ੍ਹਿਆ ਹੋਇਆ। ਬਟ 100 years later the Negro still is not free। 100 years later the life of Negro is still sadly crippled by the manacles of segregation and the chains of discrimination। 100 years later the Negro lives on a lonely island of poverty in the midst of a vast ocean of material prosperity। 100 years later ਇਹ ਹੈ ਸਟਾਈਲ ਕਿ 100 ਸਾਲ ਬਾਅਦ ਵੀ ਚਾਰ ਚਫੇਰੇ ਖੁਸ਼ਹਾਲੀ ਦਾ ਆਲਮ ਹੈ, ਪਰ ਅਸੀਂ ਗਰੀਬੀ ਦੀ ਝੁੱਗੀ ਵਿੱਚ ਹੈ। ਚਾਰ ਚਫੇਰੇ ਜ਼ਿੰਦਗੀ ਧੜਕ ਰਹੀ ਹੈ, ਪਰ ਅਸੀਂ ਇੱਕ ਖੂੰਜੇ 'ਚ ਸੈਗਰੀਗੇਸ਼ਨ 'ਚ ਜੀ ਰਹੇ ਹਾਂ। ਔਰ ਇਹਦੇ 'ਤੇ ਜਿਹੜੀ ਇਹ ਪਹਿਲੀ ਸਾਊਂਡ ਬਾਈਟ ਹੋਈ, ਉਹਨਾਂ ਨੇ ਕਿਹਾ ਕਿ ਵੀ ਨੀਗਰੋ ਇਜ਼ ਸਟਿਲ ਲੈਂਗੁਇਸ਼ਿੰਗ ਇਨ ਕਾਰਨਰਸ ਆਫ ਅਮੈਰੀਕਨ ਸੋਸਾਇਟੀ ਐਂਡ ਫਾਈਂਡਸ ਹਿਮਸੈਲਫ ਇਨ ਐਗਜ਼ਾਈਲ ਇਨ ਹਿਜ਼ ਓਨ ਲੈਂਡ। ਕਿ ਆਪਣੇ ਵਤਨ ਦੇ ਵਿੱਚੋਂ ਜਲਾਵਤਨ, ਕਿਉਂਕਿ ਉਹਦੇ ਲਈ ਸਪੇਸ ਨਹੀਂ ਹੈ ਮੇਨ ਸੋਸਾਇਟੀ 'ਚ। ਐਂਡ ਸੋ we have come here today to dramatize a shameful condition। In a sense we have come to our nation's capital to cash a check। कि चेक तो है कि कोई स्लेवरी नहीं, पर वो कैश ही नहीं है। और उन्होंने अगों कहा when the architects of our republic wrote the magnificent words of constitution and declaration of independence, they were signing a promissory note to which every American was to fall here। This note was a promise that all men, yes, black men as well as white men, would be guaranteed the unalienable rights of life, liberty and pursuit of happiness। ਕਿ ਇਹ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ, ਡੈਕਲੇਰੇਸ਼ਨ ਕੀਤੀ, ਉਹਨਾਂ ਨੇ ਤਾਂ ਇਹ ਦਿੱਤਾ ਸੀ ਕਿ ਵੀ ਇਹ ਜਿਹੜਾ ਸਾਰੇ ਹੀ ਲਾਈਫ ਨੂੰ ਔਰ ਲਿਬਰਟੀ ਨੂੰ ਔਰ ਪਰਸੂਟ ਆਫ ਹੈਪੀਨੈਸ ਨੂੰ ਇੰਜੋਏ ਕਰ ਸਕਣਗੇ। ਇਟ ਇਜ਼ ਆਬਵੀਅਸ ਟੂਡੇ that America has defaulted on this promissory note in so far as her citizens of color are concerned. Instead of honoring this sacred obligation, America has given the Negro people a bad check, a check which has come back marked insufficient funds। कि 100 साल ਪਹਿਲਾਂ
ਪ੍ਰੋਕਲਾਮੇਸ਼ਨ ਔਰ ਦੂਸਰੇ ਨਾਲ ਤਾਂ ਆਇਆ ਚੈੱਕ ਤਾਂ ਇਹ ਸੀ ਲਿਬਰਟੀ ਦਾ ਔਰ ਪਰਸਿਊਟ ਆਫ ਹੈਪੀਨੈਸ ਦਾ, ਰਾਈਟ ਟੂ ਲਾਈਫ, ਪਰ ਇਹ ਆ ਰਿਹਾ ਵੀ ਇਨਸਫੀਸ਼ੀਐਂਟ ਫੰਡ, ਸਾਡਾ ਚੈੱਕ 100 ਸਾਲ ਬਾਅਦ ਵੀ ਜਿਹੜਾ ਉਹ ਕੈਸ਼ ਨਹੀਂ ਹੋਇਆ। ਪਰ ਜਿਹੜਾ ਹੁਣ ਚੈਲੰਜ ਹੈ, ਬਟ ਵੀ ਰਿਫਿਊਜ਼ ਟੂ ਬਿਲੀਵ that bank of justice is bankrupt। ਪਰ ਅਸੀਂ ਇਹ ਮੰਨਣ ਤੋਂ ਇਨਕਾਰੀ ਹਾਂ ਕਿ ਅਦਲ ਨਿਆਂ ਦਾ ਬੈਂਕ ਜਿਹੜਾ ਹੈ ਉਹਦਾ ਦਿਵਾਲਾ ਨਿਕਲਿਆ ਨਹੀਂ, ਉਹ ਬੈਂਕਰਪਟ। ਇਹ ਹੈ ਜਿਹੜੀ ਹੋਪ ਹੁੰਦੀ ਹੈ, ਲੀਡਰ ਹੋਪ ਜਗਾਉਂਦਾ ਹੈ। ਜੇ ਲੀਡਰ ਹੀ ਢਹਿੰਦੀ ਕਲਾਂ ਦੀਆਂ ਗੱਲਾਂ, ਹਾਂ ਐਨਾਲਿਸਿਸ ਚੰਗੀ ਗੱਲ ਹੁੰਦੀ ਹੈ, ਆਪਣੀਆਂ ਸਟਰੈਂਥਸ ਵੀਕਨੈਸਿਸ, ਪਰ ਇਹ ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ ਉਹ ਹੋਪ ਬਣ ਕੇ ਉੱਭਰੇ ਕਿ ਉਹ ਦਬੇ ਹੋਏ 100 ਸਾਲ ਦੇ ਔਰ ਦੂਸਰੇ ਜਿਹੜੇ ਮੰਨਦੇ ਸੀ ਵੀ ਇਹੀ ਸਾਡਾ ਫੇਟ ਹੈ। ਉਹਨਾਂ ਦੇ ਹੱਥ 'ਚ ਬਾਈਬਲ ਫੜਾਈ ਹੋਈ ਸੀ ਕਿ ਬਈ ਪੜ੍ਹੀ ਜਾਓ ਇਹਨੂੰ, ਅਗਲੀ ਹੈਵਨ ਨੂੰ ਵੇਟ ਕਰੀ ਜਾਓ, ਇੱਥੇ ਤੁਹਾਨੂੰ ਅਸੀਂ ਬਰਾਬਰੀ ਨਹੀਂ ਦੇਣੀ। ਉਹਨੇ ਕਿਹਾ ਕਿ ਵੀ ਬਟ ਵੀ ਰਿਫਿਊਜ਼ ਟੂ ਬਿਲੀਵ, ਅਸੀਂ ਮੰਨਣ ਤੋਂ ਇਨਕਾਰੀ ਹਾਂ ਦੈਟ ਦਾ ਬੈਂਕ ਆਫ ਜਸਟਿਸ ਇਜ਼ ਬੈਂਕਰਪਟ। ਫਿਰ ਉਹਨਾਂ ਕਿਹਾ ਵੀ ਰਿਫਿਊਜ਼ ਟੂ ਬਿਲੀਵ that there are insufficient funds in the great vaults of opportunity of this nation, and so we have come to cash this check, a check that will give us upon demands the riches of freedom and security of justice। ਅਸੀਂ ਬਿਲਕੁਲ ਨਹੀਂ ਮੰਨਦੇ ਕਿ ਫੰਡ ਨਹੀਂ ਨੇ opportunity ਦਾ ਇਸ ਮੁਲਕ, ਅਸੀਂ ਇਹਨੂੰ ਕੈਸ਼ ਕਰਵਾ ਕੇ ਜਾਣਾ। We have also come to his hallowed spot to remind America of the fierce urgency of now। This is no time to engage in the luxury of cooling off or to take the tranquilizing drug of gradualism ਕਿ ਵੀ ਬਹੁਤ ਗ੍ਰੇਟ ਗ੍ਰੈਂਡ ਹੁਣੇ ਨਹੀਂ ਹੈ, ਹੁਣ ਅਸੀਂ ਜਿਹੜਾ ਉਹ ਆਪਣੇ ਹੱਕ ਲੈ ਕੇ ਮੁੜਨੇ। ਅਸੀਂ ਜਿਵੇਂ ਅੱਜ ਕਿਸਾਨਾਂ ਦੀ ਲਾਈਨ ਹੈ ਜਿਹੜੀ ਉਹਨਾਂ ਨੂੰ ਜਦੋਂ ਕਹਿੰਦੇ ਨੇ ਕਿ ਭਾਈ ਲੜਾਂਗੇ ਜਾਂ ਮਰਾਂਗੇ, ਹੁਣ ਜਿਹੜਾ ਵਾਪਸ ਨਹੀਂ ਮੁੜਦੇ, ਜਾਂ ਜਿੱਤਾਂਗੇ ਜਾਂ ਸਾਡੀਆਂ ਜਿੱਤ ਕੇ ਜਾਵਾਂਗੇ ਵਾਪਸ, ਜਾਂ ਲਾਸ਼ਾਂ ਜਾਣਗੀਆਂ। ਹੁਣ ਇਹ ਗੱਲ ਉਹਨਾਂ ਨੂੰ ਘਬਰਾ ਰਹੀ ਹੈ। ਔਰ ਇੱਥੇ ਗੱਲ ਇਹ ਨਹੀਂ ਸੀ ਕਿ ਮਾਰਟਨ ਲੂਥਰ ਕਿੰਗ ਦੇ ਲਫ਼ਜ਼ ਲੋਕਾਂ ਦੇ ਜਜ਼ਬਾਤ ਸੀ, ਔਰ ਸਾਹਮਣੇ ਖੜੇ ਲੱਖਾਂ ਲੋਕ ਜਿਵੇਂ ਉਸ ਸਾਰੇ ਦੇ ਉੱਤੇ ਉਹ ਆਪਣਾ ਰਿਐਕਸ਼ਨ, ਉਹਨੇ ਘਬਰਾ ਦਿੱਤਾ ਅਮਰੀਕਨ ਜਿਹੜਾ ਵਾਈਟ ਮੈਨ ਜਿਹੜਾ ਸੁਪਰਾਮਿਸ ਬਣਿਆ ਸੀ ਕਿ ਵੀ ਇਹ ਹੁਣ ਜਿਹੜਾ ਉਹ ਜਸਟਿਸ ਲੈਣ ਲਈ ਖਲੋ ਗਏ ਨੇ, ਹੁਣ ਇਹਨਾਂ ਨੇ ਪਿੱਛੇ ਨਹੀਂ ਹਟਣਾ। Now is the time to make real the promises of democracy। Now is the time to rise from the dark and desolate valley of segregation to sunlit path of racial justice। Now is the time ਕਿ ਹੁਣ ਅਸੀਂ ਹਨੇਰੇ ਚੋਂ ਨਿਕਲ ਕੇ ਅਲੈਦਗੀ ਦੇ, ਸੈਗਰੀਗੇਸ਼ਨ ਦੇ, ਸ਼ੂਦਰਪੁਣੇ ਦੇ ਅਸੀਂ ਚਾਨਣ ਚਾਹਣਾ। ਇਹੀ ਵਕਤ ਹੈ to lift our nation from the quicksands of racial injustice to the solid rock of brotherhood। ਇਹ ਜਿਹੜਾ ਤੁਸੀਂ ਇਨਇਕੁਐਲਿਟੀ ਦਾ, ਇਨਜਸਟਿਸ ਦਾ, ਇਹ 'ਚੋਂ ਅਸੀਂ ਨਿਕਲ ਕੇ ਅਸੀਂ ਮਜ਼ਬੂਤ ਭਰਾਤਰੀ ਭਾਵ ਦੀ ਚਟਾਨ ਦੇ ਉੱਤੇ ਸੀ। Now is the time to make justice a reality for all of God's children। It would be fatal for the nation to overlook the urgency of the moment। This sweltering summer of the Negro's legitimate discontent will not pass until there is an invigorating autumn of freedom and equality। 1963 is not an end but a beginning। Those who hope that Negro needed to blow off steam and will now be content will have a rude awakening if the nation returns to business as usual। ਇਹ ਨਾ ਸਮਝੋ ਵੀ ਇਕੱਠੇ ਹੋ ਕੇ ਆਏ ਨੇ, ਇਹ ਸਟੀਮ ਆਫ ਕਰ ਰਹੇ ਨੇ, ਆਪਣਾ ਗੁਬਾਰ ਕੱਢ ਰਹੇ ਨੇ, ਇੱਥੋਂ ਚਲੇ ਜਾਣਗੇ 1963 ਦੀ ਉਹ ਗੱਲ ਕਰ ਰਹੇ ਨੇ। ਕਿਉਂਕਿ ਹੁਣ ਐਵੇਂ ਨਹੀਂ ਹੋਣਾ, ਹੁਣ ਜਸਟਿਸ ਹੋਏਗਾ, ਹੁਣ ਜਿਹੜੀ ਓਪਰਚੁਨਿਟੀ ਤੁਹਾਡੇ ਲਈ ਉਹ ਸਾਡੇ ਲਈ ਵੀ ਹੋਏਗੀ। There will be neither rest nor tranquility in America until the Negro is granted his citizenship rights। ਜਦੋਂ ਤੱਕ ਇਸ ਮੁਲਕ ਦੇ ਵਿੱਚ ਬਰਾਬਰ ਦੇ ਸਾਡੇ ਹੱਕ ਨਹੀਂ ਮਿਲਦੇ, ਨਾ ਹੀ ਕੋਈ ਟ੍ਰੈਂਕੁਇਲਿਟੀ ਚੈਨ ਹੋਏਗਾ, ਨਾ ਹੀ ਅਮਨ ਹੋਏਗਾ। The whirlwinds of revolt will continue to shake the foundations of our nation until the bright day of justice emerges। ਜਦੋਂ ਤੱਕ ਨਿਆਂ ਦਾ ਸੂਰਜ ਨਹੀਂ ਚੜ੍ਹਦਾ, ਅਸੀਂ ਇਹ ਜਿਹੜਾ ਇਸ ਨੇਸ਼ਨ ਦੀਆਂ ਫਾਊਂਡੇਸ਼ਨਸ ਨੂੰ ਜਿੱਥੇ ਇਨਜਸਟਿਸ ਹੈ ਉਹਨੂੰ ਹਿਲਾਵਾਂਗੇ। ਬਟ ਦੇਅਰ ਇਜ਼ ਸਮਥਿੰਗ ਦੈਟ ਆਈ ਮਸਟ ਸੇ ਟੂ ਮਾਈ ਪੀਪਲ who stand on the warm threshold which leads into the palace of justice। In the process of gaining our rightful place, we must not be guilty of wrongful deeds। Let us not seek to satisfy our thirst for freedom by drinking from the cup of bitterness and hatred। ਇਹ ਹੈ ਸਿਆਣੇ ਇੱਕ ਫਕੀਰ ਵਾਲਾ ਉਪਦੇਸ਼ ਕਿ ਉਹ ਤਾਂ ਨਫ਼ਰਤ ਨਾਲ ਉਹਨਾਂ ਨੇ ਸਾਨੂੰ ਸੈਗਰੀਗੇਟ ਕੀਤਾ ਹੈ, ਪਰ ਅਸੀਂ ਇਸ ਹੇਟਰਡ, ਨਫ਼ਰਤ ਔਰ ਕੁੜਤਨ,
ਕੌੜ ਦੇ ਕੱਪ ਚੋਂ ਨਾ ਪੀਏ, ਅਸੀਂ ਉਸ ਰਸਤੇ ਤੇ ਨਾ ਜਾਈਏ, ਜੀ ਅਦਰਵਾਈਜ਼ ਇਹ ਜਿਹੜਾ ਸਾਨੂੰ ਕਿਤੇ ਨਹੀਂ ਲੈ ਕੇ ਜਾਏਗਾ। We must forever conduct our struggle on the high plane of dignity and discipline. We must not allow our creative process to degenerate into physical violence. ਜਿਵੇਂ ਅੱਜ ਬਹੁਤ ਸਾਰੇ ਕਿਸਾਨ ਲੀਡਰ ਵੀ ਉੱਥੇ ਇਹੀ ਕਹਿ ਰਹੇ ਨੇ ਕਿ ਜੇ ਵਾਇਲੈਂਸ ਹੁੰਦੀ ਹੈ ਤੇ ਇਹ ਹਕੂਮਤ ਨੂੰ ਮੌਕਾ ਮਿਲੇਗਾ ਕ੍ਰਸ਼ ਕਰਨ ਦਾ, ਪਰ ਉੱਥੇ ਉਹਨਾਂ ਦਾ ਗੁਨਾਹ ਇਹ ਹੈ ਕਿ ਉਹ ਵਾਇਲੈਂਸ ਔਰ ਖਾਲਿਸਤਾਨ ਦੋਨਾਂ ਨੂੰ ਇਕੱਠਾ ਕਰ ਰਹੇ ਨੇ। ਜੀ ਖਾਲਿਸਤਾਨ ਦੇ ਲਈ ਕੋਈ ਵਾਇਲੈਂਸ ਤਾਂ ਜ਼ਰੂਰੀ ਨਹੀਂ, ਨਾ ਹੀ ਕਿਸੇ ਨੇ ਕਿਹਾ ਸੀ ਕਿ ਅਸੀਂ ਵਾਇਲੈਂਸ ਕਰਨੀ ਹੈ, ਉਹ ਤਾਂ ਸਟੇਟ ਨੇ ਵਾਇਲੈਂਸ ਕੀਤੀ, ਉਹਦੇ ਜਵਾਬ 'ਚ ਆਇਆ। ਸੋ ਇਹ ਜੇ ਖਾਲਿਸਤਾਨ ਲਫ਼ਜ਼ ਦੀ ਵਾਇਲੈਂਸ ਨਾਲ ਜਿਹੜਾ ਵਲੇਟ ਕੇ ਉੱਥੋਂ ਵਾਲੇ ਦੇਣਗੇ, ਫਿਰ ਆਪ ਤਾਂ ਡੁੱਬਣਗੇ ਹੀ, ਮੂਵਮੈਂਟ ਨੂੰ ਵੀ ਡੁੱਬਣਗੇ। ਔਰ ਮਾਰਟਨ ਲੂਥਰ ਕਿੰਗ ਦਾ ਬਿਲਕੁਲ ਇਹ ਠੀਕ ਸੀ, ਕਿਉਂਕਿ ਪੈਰਲਲ ਮੂਵਮੈਂਟ ਪੈਂਥਰਸ ਮੂਵਮੈਂਟ ਮੈਲਕਮ ਐਕਸ ਦੀ ਚੱਲ ਰਹੀ ਸੀ, ਔਰ ਫੈਡਰਲ ਏਜੰਸੀਜ਼ ਉਹਨਾਂ ਨੂੰ ਸੀ ਕਿ ਵੀ ਸਾਰਿਆਂ ਨੂੰ ਉਹਦੇ 'ਚ ਹੀ ਲਪੇਟ ਕੇ ਨਾ ਇਹ ਜਿਹੜਾ ਕ੍ਰਸ਼ ਕਰ ਦੇਣ। ਫਿਰ ਮੈਂ ਵਕਤ ਦੇਖ ਰਿਹਾ, ਮੈਂ ਵਿੱਚੋਂ ਥੋੜ੍ਹਾ ਜਿਹਾ ਸਕਿਪ ਕਰਾਂਗਾ। ਜੀ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਗੱਲ ਦਾ ਦੇਅਰ ਆਰ ਦੋਜ਼ ਹੂ ਆਰ ਆਸਕਿੰਗ ਦਾ ਡਿਵੋਟੀਜ਼ ਆਫ ਸਿਵਲ ਰਾਈਟਸ ਵੈਨ ਵਿਲ ਯੂ ਬੀ ਸੈਟਿਸਫਾਈਡ। ਉਹ ਕਹਿੰਦੇ ਵੀ ਉਹ ਵੀ ਨੇ ਜਿਹੜੇ ਸਾਨੂੰ ਕਹਿੰਦੇ ਨੇ ਜੀ ਦੱਸੋ ਤੁਹਾਡਾ ਦਿਲ ਕਦੋਂ ਭਰੇਗਾ। ਜਿਵੇਂ ਸਿੱਖਾਂ ਨੂੰ ਕਹਿੰਦੇ ਜੀ ਤੁਹਾਨੂੰ ਦੇਖੋ ਤੁਹਾਡਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣਾਤਾ, ਇਹ ਹੈ ਫੌਜ ਦਾ ਚੀਫ ਤੁਹਾਡਾ ਬਣਿਆ, ਤੁਹਾਡੀਆਂ ਮੰਗਾਂ ਹੀ ਨਹੀਂ ਮੁੱਕਦੀਆਂ। ਇਵੇਂ ਹੀ ਉਹ ਵੀ ਕਹਿੰਦੇ ਹੋਣੇ ਜੀ ਤੁਹਾਨੂੰ ਦੇ ਦਿੱਤਾ ਬਥੇਰਾ ਕੁਛ, ਹੁਣ ਬੈਠੇ ਰਹੋ, ਇੰਨੇ ਜੋਗੇ ਹੀ ਹੋ ਤੁਸੀਂ। ਵੀ ਕੈਨ ਨੈਵਰ ਬੀ ਸੈਟਿਸਫਾਈਡ as long as Negro is the victim of unspeakable horrors of police brutality. We can never be satisfied as long as our bodies, heavy with the fatigue of travel, cannot gain lodging in the motels of highways and the hotels of the cities. ਉਹ ਪੀਰੀਅਡ ਸੀ ਕਿ ਉਹਨਾਂ ਨੂੰ ਮੋਟਲ 'ਚ ਨਹੀਂ ਸੀ ਰਹਿਣ ਦਿੰਦੇ, ਹੋਟਲਾਂ 'ਚ ਨਹੀਂ ਸੀ ਰਹਿ ਦਿੰਦੇ। ਉਹ ਕਹਿੰਦੇ ਵੀ ਅਸੀਂ ਹੁਣ ਬਹਿਣ ਵਾਲੇ ਨਹੀਂ ਹੈ। We cannot be satisfied as long as Negroes' basic mobility is from a smaller ghetto to a larger one. ਕਿ ਉਹ ਇੱਕ ਗੈਟੋ ਐਲਾਬਾਮਾ ਜਾਂ ਜਾਰਜੀਆ ਚੋਂ ਨਿਕਲਿਆ ਤੇ ਨਿਊਯਾਰਕ ਦੇ ਇੱਥੇ ਹਰਲਮ ਦੇ ਘਾਟੋ 'ਚ ਆ ਕੇ ਵੜ ਗਿਆ, ਉਹ ਸਾਨੂੰ ਕਬੂਲ ਨਹੀਂ ਹੈ। We can never be satisfied as long as our children are stripped of their selfhood and robbed of their dignity by signs stating for whites only. ਬਹੁਤ ਸਾਰੀ ਥਾਵਾਂ ਦੇ ਬੋਰਡ ਹੁੰਦੇ ਸੀ ਕਿ ਇੱਥੇ ਫॉर ਵਾਈਟਸ ਓਨਲੀ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਬੱਚਿਆਂ ਦੀ ਡਿਗਨਿਟੀ ਜਿਹੜੀ ਹੈ ਉਹਨੂੰ ਇਵੇਂ ਰੁਲਦਿਆਂ ਨਹੀਂ ਦੇਖ ਸਕਦੇ। We cannot be satisfied as long as a Negro in Mississippi cannot vote and a Negro in New York believes he has nothing for which to vote. ਹੁਣ ਨਿਊਯਾਰਕ ਲਿਬਰਲ ਸਟੇਟ ਸੀ, ਇਹਨਾਂ ਨੂੰ ਵੋਟ ਸੀ, ਪਰ ਕਾਹਦੇ ਲਈ ਵੋਟ ਕਰੀਏ, ਕਿਹਨੂੰ ਕਰੀਏ, ਕੋਈ ਸਾਡੀ ਗੱਲ ਤਾਂ ਕਰਦਾ ਹੀ ਨਹੀਂ ਹੈ। ਮਿਸਿਸਿਪੀ ਤਾਂ ਹੱਕ ਹੀ ਨਹੀਂ ਸੀ। No, we are not satisfied and we will not be satisfied until justice rolls down like waters and righteousness like a mighty stream. ਕਿ ਜਿਵੇਂ ਪਾਣੀ ਵਗਦਾ ਹੈ ਜਿਹਦੇ 'ਚ ਹਰ ਕੋਈ ਉਹਨੂੰ ਵਰਤ ਸਕਦਾ ਹੈ, ਜਾਂ ਜਿਹੜਾ ਵੱਡਾ ਦਰਿਆ ਹੁੰਦਾ ਹੈ ਜਦੋਂ ਤੱਕ ਉਹ ਨਹੀਂ ਵਗਦਾ ਅਸੀਂ ਜਿਹੜਾ ਉਹ ਸੈਟਿਸਫਾਈਡ ਨਹੀਂ ਹੋਵਾਂਗੇ। ਔਰ ਫਿਰ ਉਹਨਾਂ ਨੇ ਅੱਗੋਂ ਜਿਹੜਾ ਹੈ ਇਹ ਬਾਰ-ਬਾਰ ਰਿਪੀਟ ਕੀਤਾ ਕਿ I have a dream. Let us not wallow in the valley of despair. I say to you today, my friends, I have a dream. कि मत उदासियां च जाओ, मेरा सुपना है। So even though we face the difficulties of today and tomorrow, I still have a dream. कि आज होए कल होए मुझको मेरा सुपना है। It is a dream deeply rooted in the American dream. I have a dream that one day this nation will rise up and live out the true meaning of its creed. We hold these truths to be self-evident that all men are created equal. ਇਹ ਉਹਨਾਂ ਨੇ ਡੈਕਲੇਰੇਸ਼ਨ ਨੂੰ ਕੋਟ ਕੀਤਾ ਹੈ। ਉਹ ਕਿਹਾ ਵੀ ਇੱਕ ਦਿਨ ਇਹ ਦੇਸ਼ ਖੜਾ ਹੋਏਗਾ ਔਰ ਜੋ ਇਹ ਡੈਕਲੇਰੇਸ਼ਨ ਦੇ ਟਰੂ ਮੀਨਿੰਗ ਨੇ ਉਹਨਾਂ ਦੇ ਉੱਤੇ ਅਮਲ ਹੋਏਗਾ। ਔਰ ਉਹਨਾਂ ਨੇ ਕਿਹਾ ਕਿ I have a dream that one day on the red hills of Georgia the sons of farmer slaves and the sons of farmer slave owners will be able to sit down together at the table of brotherhood. ਉਹੀ ਜਾਰਜੀਆ ਜਿੱਥੋਂ ਅੱਜ ਇੱਕ ਕਾਲਾ ਸੈਨੇਟਰ ਬਣ ਕੇ ਆਇਆ ਪਹਿਲੀ ਵਾਰੀ ਹਿਸਟਰੀ 'ਚ। ਇਹ ਜਾਰਜੀਆ ਦਾ ਡ੍ਰੀਮ ਨੇ ਇਹ ਦੇਖ ਰਹੇ ਸੀ ਕਿ ਕਦੇ ਕਾਲੇ ਤੇ ਗੋਰਿਆਂ ਦੇ ਬੱਚੇ ਇਕੱਠੇ ਬਹਿਣਗੇ ਰੈੱਡ ਹਿਲਸ ਜਾਰਜੀਆ ਦੇ, ਔਰ ਜਿਹੜੇ ਨੇ ਔਰ ਇੱਕੋ ਹੀ ਭਰਾ ਵਾਂਗ ਹੋਣਗੇ। ਅੱਜ ਉਹ ਬਰਾਬਰ ਹੀ ਨਹੀਂ ਬੈਠੇ। ਉਸ ਜਾਰਜੀਆ ਨੇ ਬਾਈਡਨ ਨੂੰ ਵੀ ਜਿੱਤ ਦਿੱਤੀ ਹੈ, ਔਰ ਪਹਿਲੀ ਵਾਰ ਉਸ ਜਾਰਜੀਆ ਦੀ ਹਿਸਟਰੀ 'ਚ ਜਿਹੜਾ ਇੱਕ ਕਾਲਾ ਜਿਹੜਾ ਉਹ ਸੈਨੇਟਰ ਬਣ ਕੇ ਆਇਆ। I have a dream that one day
even the state of Mississippi is state sweltering with the heat of injustice, sweltering with the heat of oppression, will be transformed into an oasis of freedom and justice. ਅੱਜ ਵੀ ਮਿਸਿਸਿਪੀ ਉਦੋਂ ਡ੍ਰੀਮ ਸੀ, ਅੱਜ ਉਹੀ ਜਿਹੜਾ ਹੈ ਉਹ ਸਾਰਾ ਬੀਕਨ ਆਫ ਹੋਪ ਹੈ। ਆਈ ਹੈਵ ਅ ਡ੍ਰੀਮ that my 4 little children, ਉਹਨਾਂ ਦੇ 4 ਬੱਚੇ ਸੀ, ਅੱਛਾ, will one day live in a nation where they will not be judged by the color of their skin but by the content of their character. I have a dream today ਕਿ ਮੇਰੇ ਬੱਚਿਆਂ ਨੂੰ ਉਹਨਾਂ ਦੇ ਸਕਿਨ ਦੇ ਚਮੜੀ ਦੇ ਰੰਗ ਨਾਲ ਕੋਈ ਉਹਨਾਂ ਨੂੰ ਦੇ ਉੱਤੇ ਲੇਬਲ ਨਹੀਂ ਲਾਏਗਾ, ਉਹਨਾਂ ਦੇ ਗੁਣਾਂ ਦੇ ਨਾਲ। I have a dream that one day down in Alabama with its vicious racists, ਅਲਾਬਾਮਾ ਦੇ ਵਿੱਚ ਉਹ ਸ਼ੁਰੂ ਹੋਇਆ, ਬੜਾ ਰੇਸਿਸਟ ਸਟੇਟ ਸੀ, ਅੱਛਾ, with its governor having his lips dripping with the words of interposition and nullification, one day right down in Alabama, little black boys and black girls will be able to join hands with little white boys and white girls as sisters and brothers. I have a dream today. So conclusion ਦੇ ਵਿੱਚ ਵੀ ਉਹਨਾਂ ਨੇ ਇਹੀ ਲਫ਼ਜ਼ ਕਿ ਵੀ I have a dream that one day every valley shall be exalted, every hill and mountain shall be made low, the rough places will be made plain, and the crooked places will be made straight, and the glory of the Lord shall be revealed, and all flesh shall see it together. क्या लफ्ज़ ने, क्या इन्नी ਵੱਡਾ हिस्टोरिकल डॉक्यूमेंट है। और मैं अखीर ਦੇ ਵਿੱਚ ਉਹਨਾਂ ਨੇ ਜਦੋਂ ਐਂਡ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ कि this will be the day when all of God's children will be able to sing with new meaning, my country, it's of thee, sweet land of liberty, of thee I sing, land where my fathers died, land of the pilgrim's pride, from every mountain side, let freedom ring. सारी हिस्ट्री ਉਹਦੇ 'ਚ ਉਹਨਾਂ ਨੇ ਵੀਵਨ ਕੀਤੀ ਹੈ ਔਰ ਅੱਗੇ ਵੀ ਇੱਕ ਦੋ ਨੇ, ਬਟ ਮੈਂ ਇੱਥੇ ਕਲੋਜ਼ ਕਰਦਾ। ਐਂਡ ਵੈਨ ਦਿਸ a closing paragraph, and when this happens and when we allow freedom ring, when we let it ring from every village and every hamlet, from every state and from every city, we will be able to speed up that day when all of God's children, black men and white men, Jews and Gentiles, Protestants and Catholics will be able to join hands and sing in the words of the old Negro spiritual, free at last. Wow. So nice. Free at last. Thank God Almighty, we are free at last. ਰਿਮਾਰਕੇਬਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।